ਆ ਟਹਿਣੀ ਆ ਗਈ ਆ। ਹਾਂਜੀ ਆ 4 ਗੰਢਾਂ ਇਹਦੀਆਂ ਛੱਡ ਦੇਣੀਆਂ ਨੇ। ਆ 1 2 ਤਿੰਨ 3 ਆ ਆ 4 4 ਇੱਥੋਂ ਕੱਟ ਦੇਣਾ ਆ। ਹੂੰ ਇੰਨੀ ਜਿਹੜੀ ਆ ਜ਼ਮੀਨ ਦੇ ਵਿੱਚ ਕੱਟ ਦੇਣੀ ਆ। ਅੱਛਾ ਅੱਧੋ ਅੱਧ ਅੱਧੋ ਅੱਧ ਜੀ। ਤੁਰਲੇ ਵਾਲੀ ਚਾਹੀਏ ਸਿਆਣਿਆਂ ਦੀ ਨਿਸ਼ਾਨੀਆਂ ਜੀ। ਹਾਂ। ਸਿਆਣੇ ਬੰਦੇ ਦੇ ਤਾਂ ਪੱਗਾਂ ਬੰਨ੍ਹਣੀਆਂ ਹੁੰਦੀਆਂ ਸੀ। ਹਾਂ ਅਸੀਂ ਤਾਂ ਜੀ ਉਹ ਨਕਲ ਤਾਰਦੇ ਆ ਤੇ ਉਦਾਂ ਦੀਆਂ ਬੰਦ ਫਤ ਉਹ ਦੀ ਵੱਜਦੀ ਵੀ ਕੋਈ ਨਹੀਂ ਤੇ ਨਾ ਉਹ ਪੱਗਾਂ ਹੀ ਆ ਇਹ। ਆ ਨਾ ਇਹਦਾ ਡੂੜ ਗਾਸ ਦਾ ਜੀ ਪਰਨਾ ਜਿਹੜਾ ਅਸੀਂ ਕਹਿੰਦੇ ਨਾ ਖਾਨਾ ਪੂਰੀ ਕਰਦੇ। ਪਤਾ ਮੇਰਾ ਪੁੱਤ ਲਾ ਦੇ ਦੱਬ ਦੇ ਦੱਬ ਦੇ ਦੱਬ ਦੇ ਸ਼ਾਬਾਸ਼ ਮੇਰੇ ਪੁੱਤ ਦੀ ਜੀ ਪਹਿਲੀ ਫਸਲ ਆ ਹੱਥ ਦੀ ਜਿਹੜੀ ਲਾ ਰਿਹਾ ਹੈ। ਲਓ ਜੀ ਹੁਣ ਅਸੀਂ ਆ ਪਨੀਰੀ ਲੱਗੇ ਆ ਜੀ ਲਾਣ ਤੇ ਇਹਦਾ ਨਾ ਪਾਣੀ ਬੰਦ ਕਰਕੇ ਟੋਕ ਪਾਣੀ ਰੋਕ ਕੇ ਖੜਾ ਕਰਕੇ ਫਿਰ ਇਹਦੇ 'ਚ ਛੱਟਾ ਦੇਈਦਾ। ਜੇ ਪਾਣੀ ਚੱਲਦੇ 'ਚ ਛੱਟਾ ਦਈਏ ਨਾ ਤੇ ਉਹ ਮੁੰਜੀ ਜਿਹੜੀ ਹੈ ਨਾ ਜੀ ਰੁੜ ਕੇ ਅੱਗਾ ਫਿਰ ਇੱਕ ਜਗ੍ਹਾ ਇਕੱਠੀ ਹੋ ਜਾਂਦੀ। ਇਹਦਾ ਛੱਟਾ ਦੇਣਾ ਤੂੰ ਬਾਹਰ ਐ ਇੱਥੇ ਰਹੇ ਤੇਰੇ ਕੰਨ ਕੋਲ ਤੇ ਦੂਏ ਕੰਨ ਕੋਲ ਆਵੇ ਤੇ ਦਾਣਾ ਵਿੱਚ ਰਹੇ ਬਾਹਰ ਵੀ ਨਹੀਂ ਜਾਣਾ ਚਾਹੀਦਾ। ਬਾਹਰ ਜਾਣਾ ਦਾਣਾ ਜਾਣਾ। ਹਾਂ ਬਾਹਰ ਵੀ ਨਹੀਂ ਜਾਣਾ ਚਾਹੀਦਾ। ਤੇ ਫਿਰ ਤੁਸੀਂ ਵੀ ਦਿਓ ਨਾਲ ਹਾਂ ਫਿਰ ਲੱਗੇ ਬਿਸਮਿਲ੍ਲਾ ਕਰ ਲੈ ਨਾ ਇਧਰਲੇ ਕੰਨ ਕੋ ਰਿਆ ਨਾ ਉਧਰਲੇ ਕੰਨ ਕੋ ਆ ਰਿਆ ਦੇਖਦਾ ਕਿੱਥੋਂ ਜਾਂਦਾ ਪਿਆ ਕੰਨ ਕੋਲੇ ਜਾਂਦਾ ਪਿਆ। ਖੁੱਲੀ ਜ਼ਮੀਨ ਖੁੱਲੀ ਜ਼ਮੀਨ ਨਹੀਂ ਹਾਂ ਉਹ ਕੰਨ ਆ ਰੋਕਣਾ ਪੈਂਦਾ ਹੁਣ ਇਹਨੂੰ ਕੀ ਦੱਸੀਏ। ਉਹ ਅਸਲਾਮ ਵਾਲੇਕਮ ਜੀ। ਵਾਲੇਕਮ ਅਸਲਾਮ। ਸਿਆਣੇ ਕਹਿੰਦੇ ਆ ਵੀ ਜੇ ਵੰਜਲੀ ਵਜਾਣੀ ਹੋਵੇ ਤਾਂ ਮੂੰਹ ਬਿੰਗਾ ਕਰਨਾ ਪੈਂਦਾ। ਕੋਈ ਵੀ ਨਵੀਂ ਫਸਲ ਜਿਹੜੀ ਤੁਹਾਡੇ ਪਾਸੇ ਨਾ ਹੋਵੇ ਉਹ ਲਾਉਣ ਵਾਸਤੇ ਇੱਕ ਵਾਰੀ ਭੱਜ ਨੱਸ ਕਰਨੀ ਪੈਂਦੀ ਆ ਤਗੋ ਦੌ ਕਰਨੀ ਪੈਂਦੀ ਹੈ। ਜਿੱਥੇ ਮੈਂ ਬੂਟੇ ਲਾਏ ਸੀ ਨਾ ਫਲਾਂ ਵਾਲੇ ਤੁਸੀਂ ਵੇਖਿਆ ਬਗੀਚਾ ਜਿਹਾ ਬਣਾਇਆ ਉੱਥੇ ਵੱਟਾਂ ਕੱਢ ਕੇ ਤੇ ਮੈਂ ਸੋਚਿਆ ਵੀ ਐਤਕੀ ਸ਼ਕਰਗੰਦੀ ਲਾਣੀ ਵੀ ਲੋਕਾਂ ਨੂੰ ਜੋ ਅਸੀਂ ਸੁਨੇਹਾ ਦੇ ਰਹੇ ਹਾਂ ਵੀ ਅਸੀਂ ਆਪ ਵੀ ਲਾਈਏ। ਪੂਰਾ ਜ਼ਿਲ੍ਹਾ ਲੈਲਪੁਰ ਅਸੀਂ ਛਾਣ ਮਾਰਿਆ ਵੀ ਕਿਤੋਂ ਸ਼ਕਰਗੰਦੀ ਦਾ ਬੀ ਲੱਗਾ ਹੈ ਲੱਭ ਜੇ। ਸਾਡੇ ਵਾਲੇ ਪਾਸੇ ਐਡੀ ਲੱਗਦੀ ਨਹੀਂ ਬਹੁਤੀ ਲੱਗਦੀ ਹੈ। ਸੁਣ ਚ ਆ ਵੀ ਕੱਸੋਵਾਲ ਕਸੂਰ ਇਦਾਂ ਲਾਮਾ ਤੇ ਲੱਗਦੀ ਹੈ ਵੀ ਸਾਡੇ ਇੱਥੇ ਲੱਗਦੀ ਨਹੀਂ ਹੈਗੀ। ਤੇ ਜਦੋਂ ਲੱਭਣ ਤੇ ਆਏ ਤੇ ਪੰਮੇ ਦੀ ਮਿਹਰਬਾਨੀ ਵੀ ਸਾਨੂੰ ਲੱਗ ਗਈ ਰਹਿਮੇ ਸ਼ਾਹ ਜੀ ਅਸੀਂ ਖਲੋਤੇ ਇੱਥੇ ਲੱਭ ਗਏ। ਅਸਲਾਮ ਵਾਲੇਕਮ ਜੀ। ਵਾਲੇਕਮ ਅਸਲਾਮ। ਬਾਬਾ ਜੀ ਕੀ ਨਾਮ ਤੁਹਾਡਾ? ਮੁਹੰਮਦ ਯੂਨਸ ਜੀ। ਅੱਛਾ ਯੂਨਸ ਸਾਹਿਬ ਤੁਸੀਂ ਵੀ ਸਾਡੇ ਤਰ੍ਹਾਂ ਇਹ ਹਜੇ ਲਾਣ ਲੱਗੇ ਆ ਵੀ ਨਵੀਂ ਹੈ ਜਾਂ ਤੁਸੀਂ ਨਵੀਂ ਲਾਉਣ ਲੱਗੇ ਆ। ਅੱਛਾ ਅੱਗੇ ਨਹੀਂ ਤੁਸੀਂ ਲਾਈ? ਨਾ ਅੱਗੇ ਕੋਈ ਨਹੀਂ। ਤੇ ਇਹ ਤੁਸੀਂ ਬੀ ਕਿੱਥੋਂ ਲਿਆ ਕੇ ਲਾਇਆ ਜਿਹੜੀ? ਇਹ ਵੀ ਮੈਂ ਉਹ ਗੁਲਾਮ ਰਸੂਲ ਦਾ ਭਾਈ ਨਹੀਂ ਨਾਸਰ ਹਾਂ ਉਹਦੇ ਕੋਲ ਲਿਆਂਦਾ। ਅੱਛਾ ਬਾਈ ਨਾਸਰ ਤੋਂ ਇਹ ਲਿਆ। ਹੈਗੀ ਸਫੇਦ ਆ ਵੀ। ਮੈਂ ਇਹ ਲਾਈ ਜੀ ਤੀਸਰੇ ਮਹੀਨੇ ਦੇ ਸ਼ੁਰੂ ਚ। ਤੀਸਰੇ ਮਹੀਨੇ ਦੇ ਸ਼ੁਰੂ ਚ ਆ ਤੇ ਹੁਣ ਇਹਨੂੰ ਹੁਣ ਸਮਝੋ ਤਿਆਰ ਆ ਇਹ ਲਾਣ ਦੇ ਗਾਂ ਹੈ। ਹਾਂਜੀ ਲਾਉਣ ਵਾਸਤੇ ਤਿਆਰ ਆ। ਅੱਛਾ ਸਾਨੂੰ ਇੱਕ ਟਾਹਣੀ ਬਣਾ ਕੇ ਦਿਖਾਓ ਕਿ ਵੀ ਇਹ ਜਿਹੜੀ ਲਾਣੀ ਹੈ ਅਸੀਂ ਗਾਂ ਉਹ ਕਿੱਦਾਂ ਲਾਣੀ ਹੈ। ਕਿਉਂ ਅਸੀਂ ਤਾਂ ਇਹ ਜਮਾਂ ਨਵੇਂ ਬੰਦੇ ਆ ਜੀ ਸਾਡੇ ਵਾਸਤੇ ਤਾਂ ਨਵੀਂ ਗੱਲ ਹੈ। ਆ ਟਾਹਣੀ ਹੈ ਜੀ। ਆ ਟਹਿਣੀ ਆ ਗਈ ਆ। ਹਾਂਜੀ ਆ 4 ਗੰਢਾਂ ਇਹਦੀਆਂ ਛੱਡ ਦੇਣੀਆਂ ਨੇ। ਆ 1 2 ਤਿੰਨ 3 ਆ ਆ 4 4 ਇੱਥੋਂ ਕੱਟ ਦੇਣਾ ਆ। ਹੂੰ ਇੰਨੀ ਜਿਹੜੀ ਆ ਜ਼ਮੀਨ ਦੇ ਵਿੱਚ ਕੱਟ ਦੇਣੀ ਆ। ਅੱਛਾ ਅੱਧੋ ਅੱਧ ਅੱਧੋ ਅੱਧ ਜੀ। ਦੋ ਗੰਢਾਂ ਵਿੱਚ ਚਲੇ ਜਾਣੀਆਂ। ਦੋ ਵਿੱਚ ਚਲੀ ਜਾਣਗੀਆਂ 2 ਬਾਹਰ ਰਹਿ ਜਾਣਗੀਆਂ। ਅੱਛਾ ਹਾਂਜੀ ਇਹ 2 ਜਿਹੜੀਆਂ ਫੁੱਟ ਆਉਣਗੀਆਂ 2 ਫੁੱਟ ਆਉਣ 1 ਫੁੱਟ ਆਵੇ ਆ ਦੋਵਾਂ ਦੇ ਉੱਤੋਂ ਜੜ੍ਹਾਂ ਬਣ ਕੇ ਉਹ ਸ਼ਕਰਗੰਡੀ ਦੀਆਂ ਬਣ ਜਾਣੀਆਂ ਨੇ। ਤੇ ਗਾਂ ਨੂੰ ਜੇ ਆਪਣਾ ਬੀ ਰੱਖਣਾ ਹੋਵੇ ਤਾਂ ਆਪਣਾ ਇਹਦੇ ਨਾਲ ਵੱਢ ਕੇ ਤੇ ਅੱਗੇ ਲਾ ਲਵੋ ਵੀ। ਅੱਛਾ ਕਹਿੰਦੇ ਇੱਕ ਥਾਂ ਤੇ ਲਾਈ ਹੋਵੇ ਮੁੜ ਕੇ ਛੇਤੀ ਉੱਥੋਂ ਮੁੱਕਦੀ ਵੀ ਨਹੀਂ। ਮੁੱਕਦੀ ਉਹ ਇਸੇ ਤਰ੍ਹਾਂ ਹੀ ਹੈ ਜਦੋਂ ਮੁਕਾਓਗੇ ਤਾਂ ਮੁੱਕਣੀਆਂ ਨਹੀਂ ਤੇ ਉਹ ਕੋਈ ਨਹੀਂ ਮੁੱਕਣੀ। ਵੀ ਮੌਸਮ ਆਣ ਤੇ ਕੋਈ ਨਾ ਕੋਈ ਵੇਲ ਲੱਭ ਹੀ ਜਾਂਦੀ। ਲੱਭ ਹੀ ਜਾਂਦੀ ਆ। ਹੁਣ ਇਹਦੀਆਂ 4 ਦੀਆਂ ਟੋਟੇ ਕਰ ਲੈਣੇ ਇਹਨਾਂ ਨੇ। ਹੁਣ ਆ ਗਈ ਸਮਝ ਜੀ। ਆ 4 ਹੋ ਗਏ ਜੀ। 3 ਹੋ ਜਾਣ 4 ਹੋ ਜਾਣ 5 ਵੀ ਹੋ ਸਕਦੇ ਨੇ। ਆਪਣਾ ਇਹ ਪਾਣੀ ਦੇ ਵਿੱਚ ਲਾਣੀ ਹੈ ਨਾ ਉਹ ਤਾਂ ਪੰਮੇ ਤੂੰ ਲਾਈ ਕਿਸੇ ਸਾਲ ਤੋਂ? ਪਾਣੀ ਇਹ ਲਾਉਂਦੇ ਹੀ ਨੇ ਵੀ। ਇਹ ਪਾਣੀ ਦੇ ਵਿੱਚ ਲੱਗਣਾ ਪਾਣੀ ਲਾ ਕੇ ਨਾ ਪਾਣੀ ਲਾ ਕੇ ਨਾ ਇਸੇ ਤਰ੍ਹਾਂ ਜਿੱਦਾਂ ਮੱਕੀ ਲਾਈ ਦੀ ਆ। ਮੱਕੀ ਲਾਈ ਦੀ ਪਾਣੀ ਲਾ ਕੇ ਤੇ ਫਿਰ ਇਹਨਾਂ ਨੂੰ ਖੁਬਾ ਦੇਣਾ ਵਿੱਚ। ਇਸੇ ਤਰ੍ਹਾਂ ਫੜ ਕੇ ਇਹਨਾਂ ਨੂੰ ਥੱਲੇ ਖੁਬਾਈ ਜਾਣਾ। ਥੱਲੇ ਘੁਮਾਉਣੀਆਂ ਗਿੱਠ ਤੇ ਲਾ ਦਿਓ 2 ਗਿੱਠਾਂ ਤੇ ਲਾ ਦਿਓ। ਠੀਕ ਹੈ ਜੀ। ਮੱਕੀ ਵਾਲਾ ਹਿਸਾਬ ਬੱਤਰ ਦੇ ਵਿੱਚ ਗੇਟ ਤੇ ਲਾਈ ਜਾਣੀ ਬੱਤਰ ਦੇ ਵਿੱਚ ਲਾਈ ਤੇ ਪਾਣੀ ਸਲਾਬਾ ਚੜ ਜਾਵੇ। ਥੱਲੇ ਜਿਹੜੀ ਪਾਣੀ ਦੇ ਵਿੱਚ ਥੱਲੇ ਸਲਾਬ ਜਿਹੜੀ ਫੜ ਜਾਵੇ। 10-12 ਮਰਲੇ ਲਾਣੀ ਹੈ ਜੀ ਤੇ ਘਰ ਖਾਣ ਨੂੰ ਬਥੇਰੀ ਨਹੀਂ ਮੁੱਕਦੀ ਨਹੀਂ ਜਿੱਦਾਂ ਮਰਜ਼ੀ ਨਿਆਣੇ ਖਾਣ। ਹੋਰ ਤੇ ਤੁਸੀਂ ਵੀ ਆਪ ਵੀ ਲਾਣੀ ਹੈ ਤੁਸੀਂ? ਆਪ ਇਹੋ ਸਾਡੇ ਜੋ ਹੋ ਜਾਣੀ ਹੈ। ਹਾਂ ਥੋੜੀ ਜਿਹੀ ਲਾਉਣੀ ਆ ਗਾਂ ਵੱਲਾਂ ਵਾਸਤੇ ਫਿਰ ਘਰ ਦਾ ਬੀ ਘਰ ਦਾ ਵੀ ਬਣ ਜਾਏ। ਹੋਰ ਤੁਸੀਂ ਇਸ ਤੋਂ ਇਲਾਵਾ ਕੀ ਲਾਇਆ ਹੈ ਜੀ? ਬਸ ਇਹੋ ਸਬਜ਼ੀ ਆ ਤੇ ਜਾਂ ਮੂੰਜੀ ਲਾਉਣੀ ਆ। ਹੋਰ ਮੂੰਜੀ ਕਿਹੜੀ ਲਾਉਣੀ? 1509 1509 ਉਹ ਸਵੇਰੇ ਲਾਉਣਾ ਵੀ ਉਸ ਦਾ। ਚਲੋ ਮਿਹਰਬਾਨੀ ਜੀ ਸਾਨੂੰ ਹੁਣ ਆਹ ਥੱਬੀ ਵੜ ਦਿਓ ਜੀ ਤੇ ਠੀਕ ਆ ਜੀ। ਦੁਆਵਾਂ ਦਵਾਂਗੇ ਜੀ ਸ਼ਕਰਗੰਦੀ ਖਾਵਾਂਗੇ ਤੁਹਾਨੂੰ ਯਾਦ ਕਰਾਂਗੇ ਬਾਬੇ ਯੂਨਸ ਨੂੰ ਤੁਹਾਨੂੰ ਵੀ ਕਿਸੇ ਦਿਨ ਸੱਦ ਕੇ ਭੁੰਨ ਕੇ ਖਵਾਵਾਂਗੇ।
ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਆ ਵੀ ਘੜੀ ਪਲ ਦੀ ਵਿੱਥੀ ਤੇ ਕੋਹਾਂ ਦਾ ਪੰਦ, ਵੀ ਬੰਦਾ ਮਿੰਟ ਦਾ ਥੁੜਕਿਆ ਤੇ ਦੂਰ ਜਾ ਪੈਂਦਾ। ਜਿਹੜਾ ਟਾਈਮ ਸੰਭਾਲਣਾ ਹੁੰਦਾ ਨਾ, ਵੀ ਉਹ ਟਾਈਮ ਨਾ ਸੰਭਾਲੀਏ ਤੇ ਮੁੱਦਤਾਂ ਪਿਛਾਂ ਚੱਲ ਜਾਂਦਾ ਬੰਦਾ। ਕਿਸੇ ਫਸਲ ਦਾ ਟਾਈਮ ਹੋਵੇ, ਧੀ ਪੁੱਤ ਦਾ ਟਾਈਮ ਹੋਵੇ, ਜਾਂ ਕਿਸੇ ਵੀ ਕਾਰੇ ਦਾ ਟਾਈਮ ਹੋਵੇ, ਬੰਦਾ ਟਾਈਮ ਤੇ ਹੀ ਮਿੱਥਦਾ ਨਾ ਜੀ ਮੈਂ ਫਲਾਣੇ ਟਾਈਮ ਤੈਨੂੰ ਪੈਸੇ ਦੇ ਦੂੰਗਾ ਜਾਂ ਫਲਾਣੇ ਟਾਈਮ ਅਸੀਂ ਆਪਣੇ ਪੁੱਤ ਦਾ ਵਿਆਹ ਕਰ ਲਾਂਗੇ। ਫਿਰ ਉਹਦੇ ਤੇ ਉਹ ਟਾਈਮ ਸੰਭਾਲਣਾ ਹੁੰਦਾ। ਜੇ ਕਿਸੇ ਫਸਲ ਦਾ ਟਾਈਮ ਆ ਤੇ ਉਹ ਬੜਾ ਥੋੜਾ ਹੁੰਦਾ ਟਾਈਮ, ਉਹ 20 ਦਿਨ ਆ ਕਿਸੇ ਫਸਲ ਦੀ ਗਾਡੀ ਦੇ, ਕਿਸੇ ਦਾ ਮਹੀਨਾ, ਤੇ ਉਹ ਫਿਰ ਉਹ ਟਾਈਮ ਸੰਭਾਲਣਾ, ਉਸ ਟਾਈਮ ਦੇ ਵਿੱਚ ਫਸਲ ਲਾਣੀ ਹੁੰਦੀ। ਤਾਂ ਸਿਆਣੇ ਕਹਿੰਦੇ ਆ ਵੀ ਘੜੀ ਪਲ ਦੀ ਵਿੱਥੀ ਤੇ ਕੋਹਾਂ ਦਾ ਪੰਦ। ਜੇ ਹੁਣ ਸ਼ਕਰਕੰਦੀ 20 ਦਿਨਾਂ ਦੇ ਵਿੱਚ ਨਾ ਲਾਈ ਤਾਂ ਫਿਰ ਮੁੱਲ ਲੈ ਕੇ ਖਾਣੀ ਹੈ। ਹਾਂਜੀ ਉਹ ਵੀ ਪੈਸੇ ਜਦੋਂ ਕੋ ਹੋਏ ਉਹਨੇ ਲੈ ਕੇ ਖਾਣੀ ਹੈ। ਤੇ ਅਸੀਂ ਤੁਹਾਨੂੰ ਦੱਸਿਆ ਅੱਗੇ, ਜਿੱਦਾਂ ਦਿਖਾਇਆ ਵੀ ਲੱਭ ਕੇ ਲਿਆਂਦੀ ਆ ਸ਼ਕਰਕੰਦੀ ਦੀ ਵੇਲਾਂ। ਲਾਲ ਤਾਂ ਸਾਨੂੰ ਲੱਭੀਆਂ ਕੋਈ ਨਹੀਂ, ਹਜੇ ਅਸੀਂ ਲੱਭ ਰਹੇ ਹਾਂ। ਜੇ ਕਿਤੋਂ ਲਾਲ ਲੱਭ ਗਈਆਂ, ਕੋਈ 2-4 ਵੱਟਾਂ ਲਾਲ ਦੀਆਂ ਵੀ ਲਾਵਾਂਗੇ। ਇਹ ਚਿੱਟੀ ਸ਼ਕਰਕੰਦੀ ਦੀਆਂ ਵੇਲਾਂ ਇਹ। ਅੱਛਾ ਬਾਬਾ ਸ਼ੌਂਕੀ, ਤੁਸੀਂ ਦੇਖ ਰਹੇ ਆ ਵੀ ਦਾਤ ਨਾਲ ਵੱਢ ਰਿਹਾ। ਇਹਦੀਆਂ ਨਾ ਜੀ ਇਦਾਂ ਕਰਕੇ 4 ਅੱਖਾਂ ਹੋ ਜਾਣ ਜਾਂ 6 ਅੱਖਾਂ ਹੋ ਜਾਣ, 4 ਜਾਂ 6 ਅੱਖਾਂ ਇਦਾਂ ਕਰਕੇ ਵੱਢ ਕੇ ਤਾਂ ਉਹ ਅਸੀਂ ਇਦਾਂ ਰੱਖੀ ਜਾ ਰਹੇ ਹਾਂ। ਤੇ ਅਸੀਂ ਸਾਨੂੰ ਪਤਾ ਨਹੀਂ ਵੀ ਇਹ ਲਾਣੀ ਕਿੱਦਾਂ, ਅਸੀਂ ਅੱਗੇ ਕਦੀ ਲਾਈ ਨਹੀਂ ਸ਼ਕਰਕੰਦੀ। ਅਸੀਂ ਸੱਦਿਆ ਬਾਈ ਪੰਮੇ ਨੂੰ, ਬਾਈ ਪੰਮਾ ਬੈਠਾ ਬਰਾਂਡੇ 'ਚ, ਉਹ ਲਾ ਲੈਂਦਾ। ਉਹਨੇ ਵੀ ਅਗਲੇ 1-2 ਸਾਲ ਲਾਈ ਆ ਤੇ ਉਹ ਸਾਨੂੰ ਦੱਸ ਦੂਗਾ ਵੀ ਕਿੱਦਾਂ ਲਾਣੀ ਆ। ਅੱਗੇ ਮੈਂ ਇੱਕ ਵੱਟ ਲਾਈ ਆ ਤੇ ਉਹ ਸਹੀ ਲੱਗੀ ਨਹੀਂ, ਤੇ ਹੁਣ ਬਾਈ ਪੰਮੇ ਨੂੰ ਉਹ ਵੀ ਦਿਖਾਉਂਦੇ ਆ ਵੀ ਸਹੀ ਹੈ ਜਾਂ ਨਹੀਂ, ਤਾਂ ਫਿਰ ਉਹ ਪੁੱਛ ਲੈਂਦੇ ਆ। ਬਾਬਾ ਸ਼ੌਂਕੀ ਹਾਂਜੀ ਆਪਣੀ 1 ਮਿੰਟ, ਤੂੰ ਦੱਸ ਦੇ ਵੀ ਆਪਾਂ ਕੀ ਕਰ ਰਹੇ ਆ। ਸ਼ਕਰਕੰਦੀ ਲੱਗੇ ਆ ਜੀ ਲਾਉਣ। ਅਸੀਂ ਇਹ ਬੀਜ ਕੱਟ ਰਹੇ ਆ ਜੀ। ਹਾਂ 4 ਅੱਖਾਂ, 6 ਅੱਖਾਂ, 5 ਅੱਖਾਂ ਜੀ। ਦੂਰ ਅੱਖਾਂ ਤਾਂ 4-4 ਆ ਜੀ, ਹਾਂ ਤੇ ਜੇ ਨੇੜੇ ਨੇੜੇ ਤਾਂ 6 ਵੀ ਆ ਜਾਂਦੀਆਂ, 5 ਵੀ ਆ ਜਾਂਦੀਆਂ। ਹਾਂ ਹਾਂਜੀ 4 ਤਾਂ ਬਹੁਤੀਆਂ ਹੋਣੀਆਂ ਚਾਹੀਦੀਆਂ। ਹਾਂ ਬਹੁਤੀ ਉਹ ਆ ਜਾਂਦੀ, ਆਪੇ ਆ ਜਾਂਦੀ ਹੈ ਜੀ। ਤੇ ਜੀ ਅਸੀਂ ਬੀਜ ਕੱਟ ਰਹੇ ਹਾਂ ਇਨਸ਼ਾਅੱਲਾ, ਅੱਲਾ ਦੇ ਫਜ਼ਲ ਕਰਮ ਨਾਲ ਜੀ, ਅੱਲਾ ਦੀ ਰਹਿਮਤ ਨਾਲ ਸ਼ਕਰਕੰਦੀ ਬੜੀ ਪਊਗੀ ਜੀ। ਇਨਸ਼ਾਅੱਲਾ। ਤੇ ਤੁਸੀਂ ਲੋਕ ਵੀ ਲਾਓ ਤੇ ਅਸੀਂ ਵੀ ਲਾ ਰਹੇ ਹਾਂ, ਫਰੋਆ ਸਾਹਿਬ ਵੀ ਲਾ ਰਿਹਾ ਤੇ ਲੋਕਾਂ ਨੂੰ ਵੀ ਲਵਾ ਰਹੇ ਹਾਂ ਜੀ। ਤੇ ਇਹ ਸ਼ਕਰਕੰਦੀ ਲਾਉਣ ਵਾਸਤੇ ਆ ਪੱਗ ਤੁਰਲੇ ਵਾਲੀ ਚਾਹੀਦੀ। ਇਹ ਜੀ ਤੁਰਲੇ ਵਾਲੀ ਚਾਹੀਏ। ਸਿਆਣਿਆਂ ਦੀ ਨਿਸ਼ਾਨੀ ਆ ਜੀ। ਹਾਂ। ਸਿਆਣੇ ਬੰਦਿਆਂ ਦੇ ਤਾਂ ਪੱਗਾਂ ਬਣਨੀਆਂ ਹੁੰਦੀਆਂ ਸੀ। ਹਾਂ ਅਸੀਂ ਤਾਂ ਜੀ ਉਹ ਨਕਲ ਤਾਰਦੇ ਆ ਤੇ ਉਦਾਂ ਦੀਆਂ ਬੰਦ ਫਤੋ ਹੀ ਬਾਈਦੀ ਵੀ ਕੋਈ ਨਹੀਂ ਤੇ ਨਾ ਉਹ ਪੱਗਾਂ ਹੀ ਆ ਇਹ। ਹਾਂ ਨਾ ਇਹਦਾ ਡੂੜ ਗਾਸ ਦਾ ਜੀ ਪਰਨਾ ਜਿਹੜਾ ਅਸੀਂ ਕਹਿੰਦੇ ਨਾ ਖਾਨਾ ਪੂਰੀ ਕਰਦੇ ਆ। ਉਹ 5 ਮੀਟਰ ਦੀ 4 ਮੀਟਰ ਦੀ ਪੱਗ ਹੁੰਦੀ ਚਲ ਉਹ ਵੀ ਤੁਹਾਨੂੰ ਲੈ ਕੇ ਦਿੰਨੇ ਉਹ ਬੰਨਦੇ ਉਹ ਬੰਨ ਲਿਆ ਕਰੇਗਾ। ਹਾਂ ਜੀ ਬੰਨਿਆ ਕਰਾਂਗੇ ਜੀ। ਬੰਨਣ ਵਾਸਤੇ ਲੈਣੀ ਹੈ ਜੀ। ਚਾਚਾ ਜੀ ਗੱਲ ਇਹ ਆ ਵੀ ਇਹ ਕੱਲ ਦੀਆਂ ਲਿਆਂਦੀਆਂ ਵੱਲਾਂ, ਹਾਂਜੀ ਇਹ ਬੋਸ ਤਾਂ ਨਹੀਂ ਗਈਆਂ? ਨਹੀਂ, ਕੁਝ ਵੀ ਨਹੀਂ ਹੋਇਆ ਇਹਨਾਂ ਨੂੰ। ਅੱਛਾ ਇਹ ਢੇਡਾਂ ਕੱਢ ਜਾਂਦੀਆਂ? ਕੱਢ ਜਾਂਦੀਆਂ। ਅੱਛਾ ਜੀ। ਇਹਨਾਂ ਨੂੰ ਹਜੇ ਤੱਕ ਕੁਝ ਨਹੀਂ, ਕੱਲ੍ਹ ਦੀਆਂ ਲਿਆਂਦੀਆਂ। ਇਹ ਆ ਵੀ ਜਿੱਦਾਂ ਲੋ ਤੇ ਗਰਮੀ ਆ ਨਾ, ਹਾਂ ਹਾਂ ਇਹਨਾਂ ਨੂੰ ਹੁਣ ਅੱਜ ਲਾ ਦੇਣਾ ਚਾਹੀਦਾ। ਅੱਜ ਲਾ ਦੇਣਾ ਚਾਹੀਦਾ। ਹਾਂਜੀ, ਫਿਰ ਇਹ ਆ ਵੀ ਜ਼ਿਆਦਾ ਕਮੜਾ ਜਾਣ ਨਾ ਬਾਹਰ ਪਈਆਂ, ਹਾਂ। ਫਿਰ ਸੁੱਕ ਜਾਂਦੀਆਂ। ਕਿਉਂਕਿ ਪਾਣੀ ਵਾਲੀ ਫਸਲ ਆ ਨਾ, ਇਹ ਵੀ ਇੱਕ ਟਾਹਣੀ ਹੈ ਕਿਸਮ ਦੀ। ਜੇ ਜੀ। ਟਾਹਣੀ ਸੁੱਕ ਜਾਏ ਤਾਂ ਫਿਰ ਇਹਨੇ ਫੋਟ ਨਹੀਂ ਕਰਨੀ ਹੁੰਦੀ। ਇਹਨੂੰ ਤਾਜੀ ਲਿਆਂਦੀ ਆ, ਲਿਆ ਕੇ ਇਹਨੂੰ ਲਾ ਦਿਓ ਤੇ ਇਨਸ਼ਾਅੱਲਾ ਇਹ ਫੋਟ ਕਰ ਜੂਗੀ ਫਿਰ। ਐਨੇ ਚ ਬੁਸਨ ਤਾਂ ਨਹੀਂ ਲੱਗੀ ਇਹ? ਨਹੀਂ ਕੁਝ ਵੀ ਨਹੀਂ ਫੇਰ ਵੀ ਹੈ। ਪੈਂਦੀ ਗੁੱਸੀ ਆ ਕੋਈ ਜੀ। ਨਹੀਂ। ਹਾਂਜੀ। ਚਾਚਾ ਫੇਰ ਵੀ ਪੈਂਦੀ, ਜਿਹੜਾ ਜ਼ੋਰ ਲਾਉਣਾ ਪੈਂਦਾ। ਜ਼ੋਰ ਨਾਲ। ਚਾਚਾ ਤੂੰ ਇੱਥੇ ਆ ਜਾ। ਚਾਚਾ ਤੂੰ ਆ ਕਰ, ਆ ਜਾ ਬਾਈ ਪੰਮੇ। ਤੁਸੀਂ ਨਾ ਉੱਤਰ ਹੋਵੋ ਲਾਣ ਵਾਲੇ। ਬਸ ਆ ਲਾਣ ਲੱਗੇ ਅਸੀਂ, ਸਾਡੇ ਕੋਲ ਬੰਦੇ 1-2 ਹੋਰ ਵੀ ਹੈਗੇ ਆ। ਅੱਲਾ ਆ ਗਿਆ। ਅੱਛਾ ਜੀ, ਮੈਂ ਤੁਹਾਨੂੰ ਦਿਖਾ ਦੇਵਾਂ ਆਪਣਾ ਬਗੀਚਾ ਵੀ, ਜਿਹੜਾ ਮੈਂ ਤੁਹਾਨੂੰ ਕੱਲ ਗੱਲ ਕਰੀ ਸੀ ਵੀ ਸਾਡੇ ਕੋਲ ਬਗੀਚਾ, ਤੇ ਉਹਦੇ ਵਿੱਚ ਅਸੀਂ ਸ਼ਕਰਕੰਦੀ ਲਾ ਰਹੇ ਹਾਂ। ਬੂਟੇ ਤਾਂ ਖਲੋਤੇ ਹੀ ਆ ਇੱਥੇ, ਆ ਦੇਖ ਰਹੇ ਤੁਸੀਂ, ਆ ਬਾਗ ਲੱਗਿਆ ਹੈ। ਇਹ ਬਾਗ ਦੇ ਵਿੱਚ ਥਾਂ ਤਾਂ ਹੈ ਹੀ ਸੀ, ਤੇ ਅਸੀਂ ਕਿਹਾ ਚਲੋ ਵਿੱਚ ਵੱਟਾਂ ਕੱਢ ਕੇ ਸ਼ਕਰਕੰਦੀ ਲਾ ਦਿੰਨੇ ਆ। ਇਹ ਵੱਟ ਲਾਈ ਆ ਇੱਥੇ। ਗਾਹਾਂ ਆਇਓ ਜੀ, ਕਿੱਧਰ ਗਿਆ? ਅੱਛਾ ਆਹ ਵੱਟ ਲਾਈ ਹੈ ਜੀ। ਇਹ ਸਹੀ ਆ ਕਿ ਗਲਤ ਆ? ਥੋੜੀ ਜੀ ਨੀਵੀਂ ਲੱਗੀ ਜੀ ਇਹ। ਹਾਂਜੀ ਥੋੜੀ ਨੀਵੀਂ ਲਾਈ ਆ ਇਹ ਉੱਚੀ ਲੱਗਣੀ ਥੋੜੀ ਜੀ। ਇਹ ਨੀਵੀਂ ਆ ਇਹ। ਇਸ ਪਾਸੋਂ ਲਾਓ ਜੀ ਉਧਰ। ਇਹ ਪੰਮਾ ਦੱਸ ਰਿਹਾ ਜੀ ਇਹ ਨੀਵੀਂ ਲਾਈ ਹੈ। ਸਾਨੂੰ ਵੀ ਸਾਦਾ ਹੋ ਗਿਆ। ਮਾਲੇ ਚੱਕ ਲਿਆ ਇੰਨੀ ਕਿ ਗੰਡੋਰੀ। ਅੱਛਾ ਵੱਤਰ ਦੇ ਮੱਥੇ ਤੇ ਲਾਣਾ? ਪੱਤਰ ਦੇ ਮੱਥੇ ਤੇ ਲੱਗਣੀ। ਇਹ ਪੈਣੀ ਵੱਟ ਦੇ ਵਿੱਚ ਜੀ ਇਹ। ਹਾਂ ਹਾਂ ਇਹ ਵੱਟ ਦੇ ਵਿੱਚ ਪੈਣੀ ਜੀ, ਥੱਲੇ ਲੱਗੂਗੀ ਤੇ ਇਹਨੇ ਹੇਠਾਂ ਚੱਲਣੀ, ਸ਼ਕਰਕੰਦੀ ਨਹੀਂ ਪੈਣੀ ਇਹਦੇ 'ਚ। ਅੱਛਾ ਪੋਲੀ ਜ਼ਮੀਨ ਤਾਂ ਵੱਟ ਦੀ ਹਾਂ ਹੈ। ਪੋਲੀ ਵੱਟ ਦੇ ਵਿੱਚ ਲੱਗਣੀ ਜੀ ਇਹ ਨਾ ਜੀ। ਆ 2 ਗੰਢਾਂ ਵਿੱਚ ਜ਼ਮੀਨ ਤੇ ਪੂਰਨੀਆਂ ਜੀ ਇਹ। 2 ਅੱਖਾਂ ਹੈ? 2 ਅੱਖਾਂ ਹਾਂਜੀ। ਇਹ 2 ਅੱਖਾਂ ਪੂਰਨੀਆਂ ਵਿੱਚ, 2 ਅੱਖਾਂ ਤੋਂ ਘੱਟ ਨਹੀਂ। ਜੇ ਬਾਹਰ ਰਹਿ ਗਈ ਤਾਂ ਸੁੱਕ ਜਾਣੀਆਂ ਇਹ। ਅੱਛਾ ਠੀਕ ਹੈ ਜੀ। ਆ ਜਿਵੇਂ ਮੈਂ ਲਾ ਰਿਹਾ ਇਵੇਂ ਲਾਣੀ ਹੈ ਜੀ, ਦੇਖ ਕੇ ਇਹ। ਠੀਕ ਹੈ ਜੀ। ਇਹਦੇ ਚ ਗੰਦ ਗੁੰਦ ਵੀ ਉੱਗਦਾ? ਹਾਂ ਇਹਦੇ 'ਚ ਗੰਦ ਹੋਊਗਾ ਜੀ।
ਬੰਦਾ ਕਹਿੰਦਾ ਸੀ ਕਾਲਾ ਛਾਪਰ ਪਾ ਲਓ ਉਹ। ਨਹੀਂ ਕੋਈ ਨਹੀਂ। ਹਾਂ ਇੰਜ ਲਾਣੀ ਸ਼ੌਕਾ, ਇਹ ਆ ਸਾਈਡ ਵਿੱਚ ਲਾਣੀ ਆ। ਹਾਂ ਇੱਥੋਂ ਹੋਇਆ ਸ਼ੁਰੂ, ਆਹ ਪਾਸਾ ਲਾ ਲਈਏ ਨਾ, ਫਿਰ ਦੂਆ ਪਾਸਾ ਲਾ ਦੂਏ ਸਾਈਡ ਬਾਅਦ ਚ ਲੱਗ ਜੂਗੀ ਇਹ। ਇਹ ਸਿੱਧ ਪੁੱਠ ਵੀ ਦੇਖ ਲਿਓ ਬਾਈ, ਹਾਂ ਸਿੱਧੀ ਲਾਣੀ ਆ ਇਹ ਸ਼ੌਕਾ, ਗੰਢ ਦੇਖ ਕੇ ਨਹੀਂ ਹੈ। ਕਿਤੇ ਸ਼ਕਰਗੰਦੀਆਂ ਉੱਤੇ ਲੱਗੀਆਂ ਇਹ ਇੰਜ ਨਹੀਂ ਲਾਣੀ ਜਿਵੇਂ ਤੂੰ ਲਾ ਰਿਹਾ, ਇਹ ਥੋੜੀ ਤਿਰਛੀ ਕਰਕੇ ਲਾਣੀ ਇੰਜ ਕਰਕੇ, ਇਹ ਇੰਜ ਲੱਗਣੀ ਹੈ। ਇਹ ਇੱਥੇ ਲਾਣੀ ਹੈ ਇਹ। ਹਾਂਜੀ ਇਹ ਸਿੱਧ ਪੁੱਠ ਆ ਦੇਖ ਨਾ, ਆ ਪੁੱਠੀ ਆ। ਹਾਂ ਇਹ ਇੱਥੇ ਸਿੱਧੀ ਹੋਣੀ ਆ, ਦਿਖ ਰਹੀ ਆ ਪੱਤਿਆਂ ਨੂੰ ਆ ਦੇਖ ਕੇ। ਪੱਤਿਆਂ ਨੂੰ ਦੇਖ ਕੇ। ਆ ਪੱਤੇ ਜਿਹੜੇ ਨਾ ਆ ਦੇਖ ਉੱਤਲੇ ਪਾਸੇ, ਜੇ ਇੰਜ ਲੱਗੀ ਤੇ ਨਹੀਂ ਹੋਣਾ ਹੈ, ਇਹ ਸੁੱਕ ਜਾਣੀਆਂ ਇਹ। ਤੇ ਥੋੜੇ ਫਾਸਲੇ ਤੋਂ ਲਾ ਅੱਗੇ ਕਰਕੇ। ਨਹੀਂ ਉਹ ਪੱਤੇ ਇਦਾਂ ਹੁੰਦੇ ਆ ਇਹਦੇ, ਮਲੂਮ ਇਦਾਂ ਹੁੰਦਾ ਉਹ ਵੀ ਮਲੂਮ ਇੰਜ ਹੀ ਹੋ ਰਿਹਾ ਜੀ। ਉਹ ਇਹ ਇੱਥੇ ਲੈਣੀ ਸ਼ੱਕਿਆ ਵੀ ਇਹ ਪੁੱਠੀ ਹੋਈ ਤੇ ਸ਼ਕਰਗੰਦੀਆਂ ਉਹ ਬਾਹਰ ਉੱਤੇ ਲੱਗ ਜਾਣਗੀਆਂ, ਚੰਗਾ ਨਹੀਂ। ਇੱਥੇ ਲਾਣੀ ਤੋੜਨੀਆਂ ਸ਼ੱਕਿਆ। ਸੌਖੀਆਂ। 2 ਗੰਢਾਂ ਲਾਣੀਆਂ ਵਿੱਚ ਇਹ। ਆ ਜਾਓ ਮਾਸ਼ਾ ਜ਼ਮੀਨ ਚੰਗੀ ਬਣੀ ਹੈ, ਇਹਦੇ ਚ ਪੈਂਦੀ ਚੰਗੀ ਸ਼ਕਰਕੰਦੀ ਜੀ। ਜ਼ਮੀਨ ਪੋਲੀ ਹੈ। ਹਾਂ ਜ਼ਮੀਨ ਪੋਲੀ ਹੈ ਜੀ ਇਹ। ਆ 2 ਫਾਇਦੇ ਹੋ ਗਏ ਜੀ, ਜਿਹੜੇ ਸਾਡੇ ਪੌਦੇ ਸੀ ਉਹ ਪਟੜਿਆਂ ਤੇ ਆ ਗਏ। ਕਹਿੰਦੇ ਆ ਨਾ ਵੀ ਪੌਦੇ ਦੀ ਜੜ ਨੂੰ ਪਾਣੀ ਨਾ ਲੱਗੇ, ਉਹ ਵੀ ਬਚ ਗਏ। ਜੜ ਨੂੰ ਪਾਣੀ ਲੱਗਣ ਤੋਂ ਵੀ ਬਚ ਗਏ, ਪੌਦੇ ਵੀ ਛੇਤੀ ਹੋ ਜਾਣਗੇ। ਇਹਦੇ ਵਿੱਚ ਹਜੇ ਵਿਚਾਲੇ ਅਸੀਂ ਅਮਰੂਦਾਂ ਦੇ ਲਾ ਦੇਣੇ ਪੌਦੇ, ਉਹਨਾਂ ਨੂੰ ਕੱਟ ਕੇ ਨਿੱਕਾ ਰੱਖਾਂਗੇ। ਬਾਕੀ ਪੌਦੇ ਵੱਡੇ ਹੋ ਜਾਣਗੇ, ਉਹ ਨਿੱਕਾ ਹਾਂ ਰਹਿਣਗੇ। ਇੱਥੇ ਠੀਕ ਆ। ਇਹ ਬਗੀਚਾ ਪੂਰਾ ਇੱਥੇ ਬਣ ਜੂ। ਨਾਲ ਸ਼ਕਰਗੰਦੀ ਇਹ ਵੀ ਫਲ ਹੀ ਆ, ਔਰ ਹੁੰਦਾ ਥੋੜੀ ਤੇ ਜੀ ਨਾਲ ਆਪਣਾ ਦੂਏ ਫਲ ਖਾਵਾਂਗੇ। ਹੋਰ ਚੱਕ ਲਿਆ ਉੱਥੋਂ। ਖੇਚਲ ਤਾਂ ਕਰਨੀ ਪੈਂਦੀ ਹੈ ਥੋੜੀ ਬਹੁਤੀ, ਕਿ ਨਹੀਂ ਭੰਮੇ? ਨਹੀਂ ਇਹਦੇ ਨਾਲ ਖੇਚਲ ਤਾਂ ਕਰਨੀ ਪੈਣੀ ਜੀ। ਫੇਰ ਹੀ ਕੁਛ ਆ ਲੱਭਣੀ। ਆ ਬਿਲਕੁਲ ਜੀ। ਹੁਣ ਬਾਈ ਪੰਮੇ ਨੇ ਥੋੜੀ ਜਿਹੀ ਖੇਚਲ ਕਰੀ ਆ, ਇੱਕ ਫਸਲ ਲਾਈ ਆ, ਉਹ ਤੁਹਾਨੂੰ ਕਿਸੇ ਟਾਈਮ ਦਿਖਾਣੇ ਆ, ਥੋੜੀ ਰੂਹ ਤਾਜ਼ਾ ਹੋ ਜੂਗੀ। ਕਣਕ ਵੱਢਦੇ ਸਾਰੋਂ ਲੱਗਦੀ ਆਈ ਚੇਤੇ, ਉਹ ਫੁੱਟਾਂ ਲਾਈਆਂ। ਫੁੱਟਾਂ ਤਿਆਰ ਆ ਜੀ ਹੁਣ ਮਾਸ਼ਾਅੱਲਾ, ਬਸ ਉਤਰਨ ਵਾਲੀਆਂ ਆ ਜੀ। ਹਾਂ ਉਹ ਦਿਖਾਣੇ ਨਾਲੇ ਖਿਲਾਉਂਦੇ ਵੀ ਆ, ਨਾਲੇ ਤੁਹਾਨੂੰ ਦਿਖਾਉਂਦੇ ਵੀ ਆ ਜੀ। ਹਾਂਜੀ ਉਹ ਖਾਵਾਂਗੇ। ਸਰਦਾਰ ਅਹਿਮਦ ਆ ਜਾ ਉਰੇ, ਲਾ ਐਨ ਮੂੰਹ ਕਰਕੇ ਨਾ ਆ ਲਾ। ਇਹ ਇੱਥੇ ਤੱਕ ਨਾ ਆ 2 ਅੱਖਾਂ ਆ ਵਿੱਚ ਇਹਦੇ ਜ਼ਮੀਨ 'ਚ ਜਾਣ, ਇਹਦਾ ਮਿੱਟੀ 'ਚ। ਹਾਂ ਲਾ ਦੇ ਮੇਰਾ ਪੁੱਤ, ਲਾ ਦੇ, ਦੱਬ ਦੇ ਦੱਬ ਦੇ ਦੱਬ ਦੇ। ਸ਼ਾਬਾਸ਼। ਲੈ ਤੂੰ ਬਿਸਮਿਲ੍ਲਾ ਪੜ੍ਹ ਕੇ ਲਾ। ਅੱਗੇ ਯਾਦ ਨਹੀਂ ਰਿਹਾ, ਪੜ੍ਹੀ ਬਿਸਮਿਲ੍ਲਾ? ਪੜ੍ਹੀ ਹੈ ਜੀ। ਆ ਮੇਰੇ ਪੁੱਤ ਦੀ ਜੀ ਪਹਿਲੀ ਫਸਲ ਆ ਹੱਥ ਦੀ, ਜਿਹੜੀ ਲਾ ਰਿਹਾ ਹੈ। ਲੈ ਹੁਣ ਪੁੱਤ ਪਤਾ ਲੱਗੂ ਤੈਨੂੰ ਕਰਕੇ ਕਿਵੇਂ ਖਾਈਦੀ ਆ। ਤੂੰ ਸ਼ਕਰਗੰਦੀ ਬੜੀ ਖਾਂਦਾ ਨਾ ਸ਼ੌਂਕ ਨਾਲ। ਲੈ ਹੁਣ ਤੂੰ ਖਾਈ ਇੱਥੋਂ ਪੱਟ ਕੇ। ਆਹ ਪਾਸਾ ਲਾਣਾ ਹੇਠ, ਗਾਂ ਨੂੰ ਥੋੜਾ ਜਿਹਾ, ਗਾਂ ਨੂੰ ਤੁਰ ਪਿਆ, ਗਾਂ ਨੂੰ ਲਾਗੇ ਨਾ ਲਾ, ਥੋੜੀ ਜਿਹੀ ਦੂਰ ਲਾ। ਲੈ ਇਦਾਂ ਪੱਕਾ ਵੀ ਹੋਊਗਾ। ਤੂੰ ਤਾਂ ਯਾਰ ਨਾ ਸਿਰ ਵੀ ਢੱਕਿਆ ਨਹੀਂ ਹੋਇਆ। ਲੈ ਚੱਲ ਇੰਨੇ ਦੀ ਸ਼ਕਰਗੰਦੀ ਨਹੀਂ ਹੋਣੀ ਜਿੰਨੇ ਮੁੜ ਕੇ ਉੱਤੇ ਪੈਸੇ ਲੱਗ ਜਾਂਦੇ ਦਵਾਈ ਦਾਰੂ। ਥੋੜਾ ਜਿਹਾ ਦੂਰ ਕਰਕੇ ਲਾ, ਇਦਾਂ ਕੀ ਬਹੁਤੀ ਨਿਕੜੇ ਹੋਊਗੀ। ਦੱਬ ਗੇਟ ਤੇ ਲਾਈਓ, ਗੇਟ ਤੋਂ ਬਾਹਰ ਲਾਈ ਜਾਈਓ। ਇਹ ਮਾਸ਼ਾਅੱਲਾ ਪੈਣੀ ਬਥੇਰੀ ਹੈ ਜੀ ਇਹ। ਮਾਲੇ ਲਾਈ ਜਾ ਤੂੰ। ਬਾਬਾ ਸਲਾਮੋ ਨਹੀਂ ਆ, ਬਾਬਾ ਸਲਾਮੋ ਲੈਂਦਾ ਰਹਿੰਦਾ ਜੀ ਇਹ। ਉਹ ਬਾਬੇ ਸਲਾਮੋ ਨੂੰ ਕਿਹਾ ਸੀ ਵੀ ਆ ਕੇ ਸਾਨੂੰ ਮੜ ਜੀ ਨਿਗਾਹ ਮਾਰ। ਮੈਂ ਵੀ ਲਾਈ ਆ ਜੀ 3-4 ਸਾਲ। ਨਹੀਂ ਉਹਨੂੰ ਮੈਂ ਸੱਦਿਆ ਸੀ, ਉਹ ਕਿਤੇ ਖਤਮ ਤੇ ਚੱਲਿਆ ਸੀ। ਅੱਛਾ ਅੱਛਾ। ਉਹ ਕਹਿ ਰਿਹਾ ਵੀ ਮੈਂ ਹੁਣ ਨਹਾ ਧੋ ਕੇ ਚੱਲਿਆ ਵੀ ਟਾਈਮ ਥੋੜਾ, ਵੀ ਅੱਗੇ ਰੋਟੀ ਤਿਆਰ। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਗੇਠ ਦੇ ਪੇਟ ਦਾ ਅੰਤ ਕਿਸੇ ਨਹੀਂ ਵੇਖਿਆ। ਵੀ ਬੰਦਾ ਆਪਦੇ ਖਾਣ ਪੀਣ ਦਾ ਬੰਦੋਬਸਤ ਕਰਦਾ ਹੀ ਆ। ਸਾਰੀ ਦੁਨੀਆ ਜਿੱਥੇ ਜਿੱਥੇ ਵੀ ਧੰਦਿਆਂ 'ਚ ਲੱਗੀ ਆ, ਪੇਟ ਮਗਰ ਹੀ ਲੱਗੀ ਆ ਨਾ। ਉਂਝ ਤਾਂ ਮਿਣੀ ਹੈ ਤਾਂ ਗੇਠ ਦਾ, ਪਰ ਦੇਖ ਲਾ ਵੀ ਇਹਦੀ ਇਹ ਤਸ ਮੁੱਕਦੀ ਨਹੀਂ, ਭੁੱਖ ਤਸ ਇੱਕੋ ਪੂਰੀ ਨਹੀਂ ਕਰ ਸਕਿਆ। ਅਸੀਂ ਮੁੱਲ ਦੇ ਚੌਲ ਲੈ ਕੇ ਖਾਂਦੇ ਆ। ਸਾਡੇ ਪਾਸੇ 'ਚ ਨਾ ਝੋਨਾ ਆਮ ਨਹੀਂ ਹੁੰਦਾ, ਇਹ ਸਾਡੀ ਜੂਹ ਪਾਣੀ ਰੋਕਦੀ ਨਹੀਂ। ਤੇ ਹੁਣ ਬੰਦੇ ਸਾਡੇ ਵਾਲੇ ਪਾਸੇ ਲਾਣ ਲੱਗ ਗਏ, ਪਲੇਟਾਂ ਦੇ ਟੂਵਲ ਚੱਲਦੇ ਆ, ਮੁਖਤ ਦਾ ਪਾਣੀ ਆ, ਤੇ ਬੰਦੇ ਹੁਣ ਥੋੜੀ ਜਿਹੀ ਹਿੰਮਤ ਕਰਦੇ ਆ ਵੀ ਝੋਨਾ ਇੱਧਰ ਲਾਣ ਲੱਗ ਗਏ। ਤੇ ਅਸੀਂ ਵੀ ਸੋਚਿਆ ਵੀ ਯਾਰ ਚਲੋ ਹੋਰ ਨਹੀਂ ਤਾਂ ਖਾਣ ਨੂੰ ਤਾਂ ਲਾਈਏ। ਹਾਂਜੀ ਹਾਂਜੀ ਹੈ ਅੱਗੇ ਤਾਂ ਚਲੋ ਹੁੰਦਾ ਸੀ ਨਾ ਵੀ ਚੌਲਾਂ ਵਾਲੇ ਇਲਾਕਿਆਂ 'ਚੋਂ ਚੌਲ ਆ ਰਹੇ ਆ, ਗੁੜ ਵਾਲੇ ਇਲਾਕਿਆਂ 'ਚੋਂ ਗੁੜ, ਚੌਲਾਂ ਵਾਲੇ ਇਲਾਕੇ 'ਚ ਜਾ ਰਿਹਾ। ਹਾਂਜੀ ਹਾਂਜੀ। ਉਹ ਮੋਹ ਪਿਆਰ ਬੰਦਿਆਂ ਦਾ ਹੈ ਸੀ। ਹੁਣ ਤਾਂ ਬਾਬਾ ਜੀ ਮੁੱਲ ਲੈ ਕੇ ਹੀ ਖਾਣਾ ਪੈਣਾ ਹਰ ਸ਼ੈ। ਤੇ ਉਹ ਫਿਰ ਅਸੀਂ ਸੋਚਿਆ ਵੀ ਯਾਰ ਅਸੀਂ ਆਪਣੀ
ਕੋਈ ਦੁਹਾੜਾ ਕਿੱਲਾ ਕੋਈ ਲਾ ਲਈਏ, ਕੋਈ 2 ਕਨਾਲਾਂ ਲਾ ਲਈਏ, ਬਹੁਤਾ ਨਹੀਂ ਨਹੀਂ। ਘਰ ਜੋਗੀ ਤੇ ਲਾਣੀ ਚਾਹੀਦੀ ਆ। ਆ ਅਸੀਂ ਜੀ ਦੇਖੋ ਜਿਹੜੀ ਖੁਸ਼ਬੂ ਵਾਲੀ ਆ ਨਾ, ਕਾਇਨਾਤ ਸਾਦੇ, ਕਾਇਨਾਤ, ਅੱਛਾ ਕਾਇਨਾਤ ਸਾਦੇ ਨਾ ਖੁਸ਼ਬੂ ਵਾਲੀ ਨੂੰ, ਹਾਂ ਉਹ ਆ। ਹਾਂ ਇਹ ਪੱਕ ਕੇ ਲੰਮਾ ਲੰਮਾ ਚੌਲ ਹੁੰਦਾ, ਉਹ ਅਸੀਂ ਬੀਜ ਕਿਤੋਂ ਲੱਭ ਕੇ ਲਿਆਂਦਾ ਜੀ, ਤੇ ਉਹ ਅਸੀਂ ਲੱਗੇ ਆ ਪਨੀਰੀ ਲਾਣ। ਵੈਰੀ ਗੁੱਡ। ਚਾਚਾ ਇਹ ਕਿੰਨੀ ਥਾਂ ਲੱਗੂਗੀ, ਇਹ ਸਾਰਾ ਹੁਣ ਦੱਸ ਦੇ। ਇਹ ਬਸ ਨਾ 2 ਕਰਾਣਾ ਲਾਣੀਆਂ, 1.5 ਮਰਲਾ ਲੱਗ ਗਿਆ ਇਹਨਾਂ ਤੇ ਆਪਣਾ ਸਰ ਜਾਣਾ ਜੀ। ਅੱਛਾ 1.5 ਮਰਲਾ ਪਨੀਰੀ ਲੱਗ ਗਈ। ਪਨੀਰੀ ਲੱਗ ਗਈ ਤੇ 2 ਕਿੱਲੇ 2 ਕਿਲੋ ਕਹਿੰਦੇ ਨੇ ਜੀ ਮੁੰਜੀ ਲਾ ਦਿਓ ਤੁਸੀਂ ਬੀਜ ਦਾ। ਹਾਂ 2 ਕਿਲੋ ਲਾਇਆ ਆ, ਉਹਦੇ ਨਾਲ ਆਰਾਮ ਨਾਲ ਤੁਹਾਡੀਆਂ 2 ਕਰਾਣਾ ਤੋਂ ਬਚੇਗੀ, ਖੁੱਟਦੀ ਨਹੀਂ। ਹਾਂ ਇਹ 2 ਕਿਲੋ ਤਾਂ ਬਹੁਤੀ ਹੋਈ ਬਣਦੀ। ਹਾਂਜੀ ਹਾਂ ਅੱਗੇ ਚਾਚਾ ਇਹ ਦੇਖਿਆ ਸੀਗਾ, ਬਾਬੇ ਸ਼ੌਂਕੀ ਨੂੰ ਵੀ ਯਾਦ ਹੋਣਾ, ਹਾਂ ਜਿਹੜੀ ਕੋਈ ਧੀ ਧਿਆਣੀ ਵਿਆਹੀ ਹੁੰਦੀ ਸੀ ਜਾਂ ਕੋਈ ਰਿਸ਼ਤੇਦਾਰੀ ਹੁੰਦੀ ਸੀ ਚੌਲਾਂ ਇਲਾਕੇ 'ਚ, ਉਹ ਚੌਲਾਂ ਦੇ ਮੌਸਮ 'ਚ ਉੱਥੋਂ ਕੋਈ ਤੋੜਾ ਆ ਜਾਂਦਾ ਆ ਹੁੰਦਾ। ਜਾਂਦਾ ਸੀ, ਆ ਜਾਂਦਾ। ਹੁਣ ਮਹਿੰਗਾਈ ਦਾ ਦੌਰ ਆ, ਹੁਣ ਨਫਸਾ ਨਫਸੀ ਆ, ਹੁਣ ਫੜ ਲਓ ਫੜ ਲਓ ਬਿਲਕੁਲ ਇਹ ਹੁਣ ਕੋਈ ਸ਼ੱਕ ਨਹੀਂ। ਹਾਂਜੀ ਉਹ ਕੋਈ ਤੋੜਾ ਆਂਦਾ ਸੀ ਨਾ ਤੇ 6 ਮਹੀਨੇ ਲੰਘ ਜਾਂਦੇ ਸੀ। ਹਾਂਜੀ ਲੰਘ ਜਾਂਦੇ। ਹੁਣ ਕੋਈ ਨਹੀਂ, ਹੁਣ ਤਾਂ ਆਪਣੇ ਬੀਜ ਕੇ ਹੀ ਆਪਣਾ ਨਫੀ ਫਰਦਾ ਜੀ, ਆਪਣਾ ਕਿਸੇ ਨੂੰ ਕਿਹਾ ਤੋੜਾ ਦੇਣਾ। ਹਾਂਜੀ ਤੇ ਜਿਵੇਂ ਹੁਣ ਸਾਡਾ ਇਲਾਕਾ ਕਮਾਦ ਦਾ, ਗੁੜ ਦਾ, ਹਾਂਜੀ ਗੁੜ। ਸਾਡਾ ਗੁੜ ਵੀ ਬੜੀ ਦੂਰ ਤੱਕ ਜਾਂਦਾ ਜਾਂਦਾ ਸੀ, ਸੀ, ਉਹ ਸਾਡੇ ਬਜ਼ੁਰਗ ਘੱਲਦੇ ਹੁੰਦੇ ਸੀ। ਸਾਡੇ 'ਚ ਹੌਸਲਾ ਕੋਈ ਨਹੀਂ, ਹਾਂਜੀ ਹੌਸਲਾ ਕੋਈ, ਸੱਚੀ ਗੱਲ ਕਰਨੀ ਚਾਹੀਦੀ। ਹੌਸਲਾ ਕੋਈ ਨਹੀਂ, ਹੌਸਲਾ। ਅਸੀਂ ਵੀ ਉਹੀ ਆਪਣੀ ਉਹ ਗੱਲ ਕਰ ਰਹੇ ਹਾਂ, ਅਸੀਂ ਕਿਸੇ ਦੀ ਤਾਂ ਕਰ ਨਹੀਂ ਰਹੇ। ਐਵੇਂ ਗੱਲ ਹੈ। ਹਾਂ ਤੇ ਹੁਣ ਭਾਈ ਤੁਸੀਂ ਆਪਣਾ ਕਮਾਦ ਬੀਜੋ, ਅਸੀਂ ਆਪਣੇ ਚੌਲ ਬੀਜ ਰਹੇ ਠੀਕ ਹੈ ਜੀ ਸਾਰੀ ਬਾਤ ਆ ਨਹੀਂ ਇਹੋ ਜੇ ਤੁਸੀਂ ਚੌਲ ਨਹੀਂ ਅੱਗੇ ਘਲਾਣੇ ਕਮਾਦ ਬੀਜਦੇ ਤੇ ਅਸੀਂ ਗੁੜ ਦੀ ਭੇਜਦੇ। ਘਲਾਣਾ। ਹਾਂ ਹੁਣ ਕਮਾਦ ਵੀ ਜਿਹੜੇ ਸਾਹਮਣੇ ਰਹੇ ਕੋਈ ਨਹੀਂ ਹੈਗੇ, ਗੁੜ ਬਣਾਉਣੇ ਛੱਡ ਤੇ ਅਸੀਂ ਕਿਆ ਭੇਜਣਾ ਜੀ? ਕਿਆ ਭੇਜਣਾ। ਭੇਜਾਂਗੇ ਤੇ ਤਾਂ ਜੇ ਹੋਊਗਾ। ਹੋਊਗਾ, ਹਾਂਜੀ ਹੁੰਦਾ ਹੀ ਸਾਹਮਣੇ ਤਾਂ ਰਹੇ ਕੋਈ ਨਹੀਂ, ਬਲਦ ਨਹੀਂ ਰਿਹਾ, ਬੱਚਾ ਨਹੀਂ ਰਿਹਾ, ਕੋਈ ਪੀੜੇ ਦਾ ਨਹੀਂ ਰਿਹਾ, ਕੋਈ ਝੋਕਣ ਵਾਲਾ ਨਹੀਂ ਰਿਹਾ, ਕੋਈ ਬਣਾਉਣ ਵਾਲਾ ਨਹੀਂ ਰਿਹਾ। ਸਾਡੇ ਘਰੇ ਨਾ ਬਾਬਾ ਸ਼ੌਂਕੀ, ਹਾਂਜੀ ਜਦੋਂ ਚੌਲਾਂ ਦਾ ਮੌਸਮ ਹੁੰਦਾ ਸੀ ਨਾ ਜੀ, ਹਾਂਜੀ ਤੇ ਸਾਡੇ ਘਰੇ ਪਿੰਨੀਆਂ ਹੀ ਨਹੀਂ ਕਦੇ ਮੁੱਕੀਆਂ ਇਹ ਸੀ। ਮੁੱਕਦੀ ਹੈ। ਐਵੇਂ ਕਦੀ ਕਿਸੇ ਮਾਸੀ ਵੱਲੋਂ ਆ ਰਹੀਆਂ, ਕਦੀ ਕਿਸੇ ਵੱਲੋਂ ਆ ਰਹੀਆਂ, ਏਦਾਂ ਹੀ ਹੈ। ਤੇ ਉਹ ਜਿਹੜੇ ਰਿਸ਼ਤੇਦਾਰ ਚੌਲਾਂ ਵਾਲੇ ਪਾਸੇ ਸੀ ਨਾ, ਉਹ ਸਾਰੇ ਘਲਾਉਂਦੇ ਹੁੰਦੇ ਸੀ। ਹਾਂਜੀ ਘਲਾਉਂਦੇ ਸੀ। ਚੌਲਾਂ ਹੁਣ ਦੀਆਂ ਬਾਬਾ ਉਹ ਗੱਲ ਕੋਈ ਨਹੀਂ। ਹੁਣ ਅੱਛਾ ਇਹ ਹੁਣ ਬਣਾਉਣ ਲੱਗੇ ਸੀ ਕਿਆਰੀ, ਹੁਣ ਉੱਤੋਂ ਚਾਹ ਆ ਗਈ, ਇੱਕ ਵਾਰੀ ਚਾਹ ਪੀ ਲਈਏ। ਹਾਂਜੀ ਹਾਂਜੀ ਚਾਹ ਵੀ ਜ਼ਰੂਰੀ ਚਲੋ ਚਾਹ ਵੀ ਜ਼ਰੂਰੀ ਆ, ਵੀ ਚਾਹ ਪੀ ਜ਼ਰੂਰੀ ਲੈਂਦੇ। ਆ ਉਹ ਮੁੰਡੇ ਲੱਗੇ ਆ ਉਧਰ ਬਣਾ ਰਹੇ ਆ, ਉਹਨਾਂ ਨੂੰ ਚਾਹ ਮੁੰਡਿਆਂ ਨੂੰ ਲਾਇਆ ਆ ਯਾਰ। ਨਹੀਂ ਉਹਨਾਂ ਨੂੰ ਸੱਦੋ ਨਾ, ਚਾਹ ਪਈਏ। ਇੱਕ ਵਾਰੀ ਥੋੜੀ ਜਿਹੀ ਝੂਟੀ ਲਾ ਨਾ ਲੈਣ। ਹਾਂ ਉਹ ਨਾਲੇ ਫਿਰ ਉਹ ਹੈ ਵੀ ਲੱਸੀ ਦੇ ਉੱਤੇ ਨਾ ਯਕਦਮ ਚਾਹ ਆ ਜਾਊ। ਆਹੋ ਨਾਲੇ ਉਹ ਕੂਲਰ ਲੱਸੀ ਦਾ ਭਰਿਆ ਹੋਇਆ, ਉਧਰੋਂ ਗਲਾਸ ਲੱਸੀ ਦਾ ਪੀਨੇ ਆ, ਇਧਰੋਂ ਚਾਹ। ਬਾਬਾ ਤਾਈ ਬਹੁਤ ਆ, ਹਾਂ ਤਾਂ ਬਹੁਤ ਤਾ ਬਹੁਤ ਲੱਗਿਆ ਹੈ। ਕੋਈ ਸ਼ੱਕ ਨਹੀਂ। ਤੇ ਦੱਸਦੇ ਆ ਵੀ 50 ਹੁਣ ਤੋਂ ਇਹਨੂੰ ਉੱਤੇ ਮਾਰ ਲੈ, ਕਰਮਾ ਮਾਰ। ਕਿੰਨੀ ਥਾਂ ਬਣ ਗਈ? 2 ਹੋ ਗਿਆ, 2 ਬਰਲੇ ਹੋ ਜਾਣਗੇ ਤੂੰ ਆਪ ਤੇਰੀ। ਕਰਮਾ ਮਾਰ ਕੇ ਦੱਸ ਦੇ, ਨਾਲੇ ਉਂਝ ਬੋਲ ਕੇ ਵੀ ਦੱਸ ਦੇ, ਇੰਨੀਆਂ ਕਰਮਾਂ ਦਾ ਮਰਲਾ ਬਣਦਾ। ਚਲੋ ਇਹ ਵੀ ਬਾਈ ਬੰਦਿਆਂ ਨੂੰ ਚੱਪਿਆਂ ਦਾ ਮਰਲਾ 2 3 ਇੱਥੇ ਕਿੰਨੀਆਂ ਚਾਚਾ? 3 ਕਰਮਾ ਹੋ ਗਈਆਂ ਇੱਥੇ। ਅੱਛਾ 3 ਕਰਮਾਂ ਦਾ ਮੱਥਾ ਹੋਵੇ ਹਾਂ। ਤੇ ਲੰਮਾ ਕਿੰਨਾ ਜਾਣਾ? ਇਹ ਲੰਮੀਆਂ ਜਿੰਨੀਆਂ ਤੁਸੀਂ ਐਨੂੰ ਮਾਰੋਗੇ ਨਾ, ਹਾਂ। 3 ਕਰਮਾਂ ਤੱਕ ਮਰਲਾ ਹੈ। 3 ਇੱਧਰ ਨੂੰ, 3 ਇੱਧਰ ਹੋ ਗਈਆਂ, ਮਰਲਾ ਹੋ ਗਿਆ। ਅੱਛਾ ਜੇ ਇੱਧਰ ਨੂੰ 6 ਹੋ ਜਾਣਗੀਆਂ, 3 ਇੱਧਰ ਨੂੰ ਆ, ਤੇ ਉਹ 2 ਮਰਲੇ ਹੋ ਜਾਣੇ ਆ। ਅੱਛਾ ਹਾਂਜੀ ਤੇ 9 ਹੋ ਗਈਆਂ ਤੇ 6। ਹਾਂਜੀ। ਹਾਂ ਨਾ ਅੱਛਾ ਨਾ ਨਾ ਫਿਰ ਵੱਧਦਾ ਜਾਣਾ ਕੰਮ, ਕਿਉਂਕਿ ਇੱਧਰ ਨੂੰ ਜਿਹੜੀਆਂ 3 ਆ ਨਾ। ਲਾਇਆ ਨੌ ਉਹਨੂੰ ਤਿੰਨ। ਤੁਸੀਂ ਭਾਵਾਂ 6 ਜ਼ਰਬੇ 3 ਜਦੋਂ 18 ਕੀਤਾ। ਹਾਂ। ਤੇ ਠੀਕ ਆ, ਉਹ ਹੋ ਗਏ ਕਿੰਨੇ ਮਰਲੇ ਬਣ ਗਏ? 18 ਕਰਮਾਂ ਦੇ। ਜੇ 9 ਕਰੀਏ ਨਾ 9, ਤੇ ਫਿਰ 3 ਮਰਲੇ ਬਣ ਜਾਣੇ ਪੂਰੇ। 2 ਹਾਂ ਮਰਲੇ ਬਣ ਗਏ, ਜੇ 18 ਕਰਮਾਂ ਹੋਣ ਤੇ 2 ਮਰਲੇ ਬਣ ਗਏ। 18 ਕਰਮਾਂ। ਹਾਂ 9 ਕਰਮਾਂ ਨੌ ਬਣ ਗਏ, ਤਿੰਨ 3 ਨਾ, ਜ਼ਰਬੇ ਦੋ 3। ਬਣਨੇ। ਹਾਂ ਉਹ ਮਰਬਾ ਫੁੱਟ ਇਦਾਂ ਹੀ ਆ। ਹਾਂ ਮਰਬਾ ਫੁੱਟ ਐਵੇਂ ਹੀ ਆ। ਚਲੋ ਸਾਨੂੰ 2 ਪੂਰੇ ਕਰ ਦੇ। 2 3 ਲਓ ਜੀ ਆਹ ਫਾਇਦਾ ਹੁੰਦਾ ਸਿਆਣੇ ਚਾਰ। ਬੰਦਿਆਂ ਦਾ। 5 6 ਸਿਆਣਾ 2 ਤਾਂ ਬਰਲੇ ਦਾ ਵੱਡਾ ਇੱਥੇ ਆਣੇ ਆ ਫਿਰ। ਬਹੁਤ ਜਗ੍ਹਾ ਆ ਜੀ, ਹੈ ਇੱਥੇ ਤਾਂ ਭਾਵੇਂ ਕਿੱਲਾ ਲਾ ਲਓ ਤੁਸੀਂ, ਬਹੁਤ ਜਗ੍ਹਾ। 1.5 ਕਰ ਲਈਏ। ਕਰਦਾ ਭਾਈ 1.5 ਚਲੋ ਬਾ ਫਿਰ 1.5 ਤਾਂ ਹੋ ਗਿਆ ਇੱਥੇ। ਅੱਛਾ 1.5 ਮਰਲਾ ਲਾ ਦਈਏ। ਲਾ ਲਓ। ਬਹੁਤ ਆ ਜੀ। ਪੌਣੇ 2 ਹੋ ਗਏ। ਅੱਛਾ ਬਹੁਤ ਜਗ੍ਹਾ। ਆ ਬੰਨੇ ਦੇ ਨਾਲੋਂ ਨਾਲੋਂ ਵੀ ਕਈ ਫੇਰਿਓ ਵੀ ਆ ਬੂਟੇ ਬਾਟੇ ਪੱਟੇ ਬਸ ਜਾਣਗੇ। 4.5 ਆਵੇ, ਠੀਕ ਆ ਫਿਰ ਇਹ। 4.5 ਜੀ, ਹਾਂ ਬਿਲਕੁਲ ਠੀਕ ਹੈ ਜੀ। ਆ ਸਾ 1.5 ਹੀ ਹੋ ਗਿਆ। ਆਹੋ ਠੀਕ ਆ ਠੀਕ। ਲਓ ਜੀ ਬਸ ਠੀਕ ਹੋ ਗਿਆ ਜੀ। ਹੁਣ ਆ ਨਿਸ਼ਾਨੀ ਲੱਗ ਗਈ ਆ, ਤੇ ਆ ਮੁੰਡੇ ਲੱਗੇ ਆ। ਪੌਣੇ 2 ਬਰਲੇ ਆ ਇਹ, ਜਿਹੜੀ ਜਗ੍ਹਾ ਬਣੀ ਆ ਹੁਣ, ਉੱਚੀ ਆ। ਤੇ 2 ਕਰਾਣਾ ਚ ਪੂਰੀ ਆ ਜਾਣੀ ਆ। ਹਾਂਜੀ ਚਾਚਾ ਇੱਕ ਗੱਲ ਮੈਨੂੰ ਦੱਸ ਦੇ, ਤੈਨੂੰ ਤਾਂ ਪਤਾ ਹੋਣਾ। ਹਾਂ। ਉਹ ਬੋਰੀ ਭੇ ਕੇ ਤੇ ਫਿਰ ਉਹਨੂੰ ਬੋਰੀ ਨੂੰ ਗਿੱਲਾ ਕਰੀ ਰੱਖਦੇ, ਉਹਦੇ ਵਿੱਚ ਪਾ ਕੇ, ਉਹ ਕੀ ਵਜ੍ਹਾ ਹੁੰਦੀ? ਉਹ ਇਹੋ ਹੀ ਆ ਕੀ ਮਕਸਦ ਆ ਉਹਦਾ? ਮਕਸਦ ਇਦਾਂ ਵੀ ਵਿੱਚ ਫੁੱਟ ਜਾਂਦੀ ਆ, ਉਹ ਚ ਫੋਟ ਮਾਰ ਜਾਂਦੀ ਗਿੱਲੀ ਰਹਿ ਕੇ ਬੋਰੀ ਦੇ ਵਿੱਚ। ਅੱਛਾ
ਖਰਾਬ ਨਹੀਂ ਹੁੰਦੀ ਬੋਰੀ ਦੇ ਵਿੱਚ। ਪੜਸਣ ਵਾਲੀ ਬੋਰੀ ਹੋਵੇ ਨਾ ਸੇਬਿਆਂ ਵਾਲੀ, ਉਹਦੇ ਵਿੱਚ ਤੁਸੀਂ ਇਹਨੂੰ ਬੀਜ ਨੂੰ ਪਾ ਕੇ ਤੁਸੀਂ ਪਾਣੀ 'ਚ ਭੇਜ ਦਿਓ। ਅੱਛਾ ਭੇਜ ਕੇ ਉਹ ਪਈ ਰਵੇ, ਬੋਰੀ ਦਿਹਾੜੀ ਪਈ ਵੀ ਰਵੇ, 2 ਦਿਨ ਵੀ ਪਈ ਰਵੇ ਨਾ, ਉਹ ਵਿੱਚ ਜਿੱਦਾਂ ਕੁੰਡਾ ਨਹੀਂ ਮਾਰ ਜਾਂਦਾ ਬੀ, ਇਦਾਂ ਉਹ ਬੀ ਕੁੰਡਾ ਮਾਰ ਜਾਂਦਾ, ਖਰਾਬ ਨਹੀਂ ਹੁੰਦਾ ਵੀ ਉਹ ਛੇਤੀ ਜੰਮ ਪੈਂਦਾ। ਫਿਰ ਛੇਤੀ ਜੰਮ ਪੈਂਦਾ, ਜੇ ਕੋਈ ਲੇਟ ਹੁੰਦਾ ਹੋਵੇ ਤਾਂ ਇੰਜ ਕਰ ਲੈ। ਇੰਜ ਕਰ ਲੈਂਦੇ। ਉਹਨੂੰ ਸਾਧ ਮਾਲੇ ਨੂੰ ਸ਼ਾਬਾਸ਼ ਸ਼ਾਬਾਸ਼, ਲਾ ਵੀ ਹੁਣ ਇਹਨੂੰ ਇੱਕੋ ਜੀ ਕਰ ਲਓ। ਮਾਲੇ ਚਾਹ ਪੀ ਲਾ ਯਾਰ, ਫੇਰ ਕਰ ਲੈ। ਹਾਂ ਅਰਫਾਨ ਆ ਜਾ, ਚਾਹ ਪੀ ਲਾ। ਆ ਜਾਓ ਵੀ, ਆ ਜਾਓ ਸ਼ੇਰੋ, ਚਾਹ ਪੀਂਦੇ ਪੀਲਾ ਪੀ ਲਓ। ਆ ਦੇ ਚਾਹ ਪੰਮੇ ਹੈਗੀ ਚਾਹ। ਲਓ ਜੀ, ਜੋੜੀ ਤੁੰਬੇ ਵਾਲਾ ਕਿਦਾਂ ਤਾਰੀਫ ਕਰਕੇ ਦੱਸਦਾ ਚੌਲਾਂ ਦੀ, ਅੱਛਾ ਜੀ, ਖਲੋ ਕੇ ਦੱਸਦਾ। ਖਲੋ ਕੇ ਦੱਸਦਾ ਜੀ। ਅੱਛਾ ਜੀ। ਚੌਲ ਜਿਹੜੇ ਨੇ ਜੀ ਲੰਮੇ ਲੰਮੇ ਚੌਲ ਹੁੰਦੇ ਆ ਜੀ, ਤੇ ਵਾਲ ਕੇ ਉਹਨਾਂ ਦੇ ਉੱਤੇ ਭੁੰਨਵੀਂ ਦਾਲ ਵੀ ਪੈਂਦੀ ਆ, ਹਾਂ ਉਹਨਾਂ ਤੇ ਘਿਓ ਬੂਰਾ ਵੀ ਪੈਂਦਾ। ਆਏ ਹਾਏ ਹਾਏ। ਬੂਰਾ ਪਾ ਕੇ ਫਿਰ ਲੋਟਿਆਂ ਨਾਲ ਉੱਤੇ ਕਦੇ ਕਦੇ ਵਕਤ ਥਾ ਹਾਂ ਪਾਉਂਦੇ ਹੁੰਦੇ ਸੀ, ਹਾਂ ਤੇ ਪਾ ਕੇ ਫਿਰ ਬਰਾਤਾਂ ਨੂੰ ਰੋਟੀਆਂ ਦੇਣੀਆਂ। ਹੂੰ। ਚਾਵਲ ਇੱਕ ਉਹ ਚੀਜ਼ ਆ, ਤੇ ਹੁਣ ਤਾਂ ਜੀ ਪੂਰਾ ਹੀ ਨਹੀਂ ਆਇਆ ਜਾਂਦਾ। ਹੁਣ ਕਿਆ ਬੂਰਾ ਬਣਾਉਣਾ ਕਿਸੇ ਨੇ, ਕਿਆ ਉੱਤੇ ਘਿਓ ਪਾਉਣਾ ਕਿਸੇ ਨੇ। ਹੁਣ ਤਾਂ ਮਫੀ ਮਫਾਈ ਵਾਲੀ ਗੱਲ ਆ ਜੀ, ਆਪਣਾ ਵਕਤ ਪੂਰਾ ਕਰ ਲਓ ਜੀ। ਪਕਾ ਲਓ ਬਿਰਿਆਨੀ, ਪਕਾ ਲਓ ਜੀ, ਇਸ ਤਰ੍ਹਾਂ ਦੇ ਉਹ ਪਕਾ ਲਓ, ਗੁੜ ਵਾਲੇ ਪਕਾ ਲਓ, ਮਿੱਠੇ ਪਕਾ ਲਓ, ਹਰ ਤਰ੍ਹਾਂ ਪੱਕਦੇ ਨੇ। ਹਾਂਜੀ। ਚਾਵਲ ਬੜੀ ਅੱਛੀ ਚੀਜ਼ ਹੈ ਜੀ, ਖਾਣ ਵਾਸਤੇ ਬਿਹਤਰੀਨ ਆ, ਤੇ ਪਕਾਉਣੇ ਚਾਹੀਦੇ, ਲਾਉਣੇ ਚਾਹੀਦੀ ਆ ਮੁੰਜੀ ਤੁਹਾਨੂੰ। ਜਿਹੜਾ ਮੂੰਜੀ ਚੌਲ ਘਰ ਪੱਕਦੇ ਸੀ ਦੇਖਿਆ ਨਿੱਕੇ ਹੁੰਦਿਆਂ, ਹਾਂਜੀ, ਤੁਹਾਨੂੰ ਤਾਂ ਬਹੁਤਾ ਪਤਾ ਹੋਣਾ ਹਾਂਜੀ, ਵੀ ਇੱਕ ਘਰ ਪੱਕਦੇ ਸੀ ਤੇ ਦੂਏ ਪੂਰੇ। ਘਰ ਖੁਸ਼ਬੂ ਜਾਂਦੀ ਸੀ ਜੀ। ਹਾਂਜੀ। ਹੁਣ ਪਤਾ ਨਹੀਂ ਜੀ ਉਹ ਚਾਵਲ ਨਹੀਂ ਰਹੇ, ਪਤਾ ਨਹੀਂ ਉਹ ਬੀਜ ਨਹੀਂ ਰਹੇ, ਪਤਾ ਨਹੀਂ ਉਹ ਪਕਾਉਣ ਵਾਲੇ ਨਹੀਂ ਰਹੇ। ਹਾਂ। ਇਹ ਅੱਲਾ ਨੂੰ ਪਤਾ ਵੀ ਕਿਹੜੀ ਚੀਜ਼ ਦੀ ਕਮੀ ਆ। ਹੁਣ ਖੁਸ਼ਬੂਆਂ ਕੋਈ ਨਹੀਂ ਹੈਗੀਆਂ। ਹੂੰ। ਸਾਨੂੰ ਤਾਂ ਹੁੰਦੀ ਨਹੀਂ, ਪਤਾ ਨਹੀਂ ਸਾਡੀ ਆਪਣੀ ਮਰੀ ਹੋਈ ਹੈ ਜੀ ਤਾਂ ਨਹੀਂ ਆਉਂਦੀ, ਜਾਂ ਖੁਸ਼ਬੂ ਹੀ ਨਹੀਂ ਹੈਗੀ ਜੀ। ਕੋਈ ਤਾਂ ਵਜ੍ਹਾ ਹੈ ਨਾ, ਸਹੀ ਗੱਲ ਹੈ। ਕੋਈ ਤਾਂ ਵਜ੍ਹਾ ਹੈ। ਖੁਸ਼ਬੂ ਹੁਣ ਕੋਈ ਨਹੀਂ ਆਉਂਦੀ ਹੈਗੀ। ਖੁਸ਼ਬੂ ਸਾਨੂੰ ਵੀ ਨਹੀਂ ਆਂਦੀ। ਅੱਛਾ, ਹਾਂਜੀ, ਬਸ ਫਿਰ- ਖੁਸ਼ਬੂ ਹੈ ਹੀ ਨਹੀਂ, ਹਾਈਬ੍ਰਿਡ ਆ ਉਹ। ਇਹ ਹਾਈਬ੍ਰਿਡ ਬੀਜ ਆ, ਕਹਿੰਦਾ ਪੁੱਤ ਤੇ ਪੇ ਵੀ ਉਹ ਨਹੀਂ ਰਹੇ, ਹਾਂ। ਜੇ ਦੁੱਧ ਤੇ ਘੇ ਵੀ ਉਹ ਤੇ ਉਹ ਨਹੀਂ ਰਹੇ। ਹਾਂਜੀ ਹਾਂਜੀ, ਦੋਵਾਂ ਗੱਲਾਂ ਦਾ ਫਰਕ ਆ। ਬਿਲਕੁਲ ਬਿਲਕੁਲ ਬਿਲਕੁਲ। ਇਹ ਨਾ ਜੀ ਹਾਈਬ੍ਰਿਡ ਆ, ਜਿਹੜੀ ਦੇਸੀ ਦੀ ਖੁਸ਼ਬੂ ਵਾਲੀ ਦੀ ਗੱਲ ਕਰਦੇ ਆ ਨਾ ਬਾਬਾ ਸ਼ੌਂਕੀ ਸਾਹਿਬ, ਹਾਂਜੀ। ਉਹ ਮੂੰਜੀ ਸੀ ਜਿਹੜੀ ਘਰ ਪੱਕਦੀ ਸੀ, ਤੇ ਚਾਚਾ ਚੌਥੇ ਘਰ ਤੱਕ ਪਤਾ ਲੱਗ ਜਾਂਦਾ ਸੀ ਵੀ ਦਮ ਪਟਿਆ ਗਿਆ। ਹਾਂਜੀ, ਬਾਸਮਤੀ ਹੁੰਦੀ ਸੀ ਉਹ, ਅਸਲ ਬਾਸਮਤੀ। ਅਸਲ ਬਾਸਮਤੀ। ਬਾਸਮਤੀ ਦੇ ਚੌਲ ਸੀ। ਬਾਸਮਤੀ ਹੁਣ ਵੀ ਜਿੱਥੇ ਤੁਸੀਂ ਪਕਾਓ ਨਾ, ਹੁਣ ਵੀ ਉਹ ਖੁਸ਼ਬੂ ਦਿੰਦੀ ਹੈ ਬਾਸਮਤੀ। ਬਾਸਮਤੀ ਉਹ ਹੋਵੇ ਕਿਤੇ- ਬਾਸਮਤੀ ਅਸਲ। ਇਹਦਾ ਮਤਲਬ ਇਹ ਆ ਵੀ ਫਿਰ ਆਪਾਂ ਜਿਹੜੇ ਪਕਾਉਂਦੇ ਆ ਵਿਆਹਾਂ ਸ਼ਾਦੀਆਂ 'ਚ ਸਾਨੂੰ ਬਾਸਮਤੀ ਕੋਈ ਨਹੀਂ ਮਿਲਦੀ। ਜਿਹੜੀ ਪੈਸੇ ਤਾਂ ਅਸੀਂ ਬਾਸਮਤੀ ਦੇ ਭਰਦੇ ਆ ਜੀ। ਸਾਨੂੰ ਜਦੋਂ ਅਸਲ ਨਹੀਂ ਪਰ ਉਹ ਨਹੀਂ ਪੈਸੇ ਤੁਸੀਂ ਭਰਦੇ। ਨਹੀਂ ਨਹੀਂ, ਉਹ ਰਹੀ ਨਹੀਂ ਯਾਰ ਉਹ। ਯਾਰ ਉਹ ਦੁਕਾਨਦਾਰ ਜੀ 400 ਰੁਪਈਆ ਜਾਂ 500 ਰੁਪਈਆ ਕਿਲੋ ਦਾ ਜਾਂ 300 ਰੁਪਈਆ ਕਿਲੋ ਦਾ ਲੈਂਦਾ। ਉਹ ਚੰਗਿਆਂ ਦਾ ਲੈਂਦਾ ਸਾਡੇ ਕੋਲ, ਚੰਗਿਆਂ ਦੇ ਚੰਗਿਆਂ ਦੇ। ਤੇ ਫਿਰ ਦਿੰਦਾ ਕਿਉਂ ਨਹੀਂ? ਉਹ ਬਾਸਮਤੀ ਚ ਬਾਈ ਹਾਈਬ੍ਰਿਡ ਆ ਗਏ ਨਾ। ਹਾਈਬ੍ਰਿਡ ਆ ਗਏ। ਇਹ ਗੱਲ ਕਰੋ ਵੀ 2 ਨੰਬਰ ਹੀ ਚੱਲ ਗਈ ਵਿੱਚ। ਹਾਂਜੀ। ਹਾਂਜੀ ਹਾਂਜੀ, ਫਿਰ ਬਾਸਮਤੀ ਦਾ ਗੁਨਾਹ ਤਾਂ ਕੋਈ ਨਹੀਂ ਹੈਗਾ। ਇਹ ਤਾਂ ਦੇਣ ਵਾਲੇ ਦਾ ਗੁਨਾਹ, ਨਾ ਲੈਣ ਵਾਲੇ ਦਾ ਗੁਨਾਹ, ਦੇਣ ਵਾਲੇ ਦਾ ਗੁਨਾਹ। ਠੀਕ ਹੈ ਜੀ। ਹਾਂਜੀ, ਆ ਸੀ ਜੀ ਹੁਣ ਜਿਹੜੀ ਖੁਸ਼ਬੂ ਵਾਲੇ ਚੌਲ, ਫਿਰ ਖਬਰ ਹੈ ਬਾਸਮਤੀ ਦਈ ਉਹਨੇ, ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ। ਨਹੀਂ ਜੀ, ਇਹ ਤੁਸੀਂ ਆਪੇ ਤਾਂ ਦੱਸ ਰਹੇ ਆ ਵੀ ਇਹ ਸੇਲਾ ਹੈ। ਸੇਲਾ ਕਿਹਨੇ ਕਿਹਾ? ਤੁਸੀਂ ਕਹਿੰਦੇ ਕਿਹੜਾ ਹੈ? ਨਹੀਂ ਜੀ, ਨਹੀਂ ਫੇਲਾ ਨਹੀਂ ਹੈ ਜੀ। ਕਾਇਨਾਤ। ਕਾਇਨਾਤ। ਸੁਪਰ ਇਹ ਵੀ ਕਾਇਨਾਤ। ਮੈਂ ਇਹਨੂੰ ਤਸੱਲੀ ਕੋਈ ਨਹੀਂ ਵੀ ਇਹ ਕਾਇਨਾਤ ਆ ਜਾਂ ਕਿਹੜੇ। ਮੈਂ ਉਹਨੂੰ ਇਹ ਗੱਲ ਕਰੀ ਸੀ, ਮੈਨੂੰ 2 ਗੱਲਾਂ ਕਰੀਆਂ। ਮੈਂ ਕਿਹਾ ਚੌਲ ਪੱਕ ਕੇ ਲੰਬੇ ਹੋਣ, ਅੱਛਾ, ਘਰ ਖਾਣ ਵਾਲੇ ਹੋਣ, ਤੇ ਪੱਕਿਆਂ ਖੁਸ਼ਬੂ ਆਵੇ। ਹਾਂ। ਉਹਨੇ ਮੈਨੂੰ ਆ ਚੱਕ ਕੇ ਦੇ ਬਸ ਫਿਰ ਇਹ ਸੁਪਰ ਕਾਇਨਾਤ ਦੀ ਹੈ, ਚੰਗੀ ਕਾਇਨਾਤ। ਇੱਕ ਨੰਬਰ। ਬਾ ਫਿਰ ਉਹੀ ਹੈ ਗੱਲ ਤਾਂ ਉਹੀ ਆ। ਇੱਕ ਨੰਬਰ ਆਏ ਚੰਗੇ ਆ। ਆਹ ਦੇਖੋ ਨਾ ਇਹ ਕੱਲ ਦੀ ਦੱਸ ਰਿਹਾ ਜੀ, ਬੀਜ ਹੀ ਦੱਸ ਰਿਹਾ ਵੀ ਇੱਕ ਨੰਬਰ ਆ। ਬੀਜ ਦੱਸ ਰਿਹਾ। ਬੀਜ ਦੱਸ ਰਿਹਾ ਜੀ, ਇਹ ਭੇਈ ਹੋਈ ਸੀ ਕੱਲ ਦੀ। ਇਹ ਬੀਜ ਦੱਸ ਰਿਹਾ। ਇਹ ਮੁੰਜੀ ਕਿੱਡੀ ਕਿੱਡੀ ਲੰਬੀ ਆ ਜੀ ਇਹ ਹਾਂਜੀ। ਮੁੰਜੀ। ਆ ਚਿੱਟਾ ਚਿੱਟਾ ਜਿਹਾ ਸੂਆ ਮਾਰ ਰਿਹਾ। ਆਹ ਦੇਖੋ। ਨਹੀਂ ਨਹੀਂ, ਨਹੀਂ ਵੈਸੇ ਨਹੀਂ, ਸੂਆ ਨਹੀਂ, ਕੋਈ ਹੋਰ ਚੀਜ਼ ਆ ਉਤਲੀ ਹਲੇ। ਛਿੱਲੜ ਸੂਏ ਵਾਲਾ ਉਹਦੇ ਤੇ ਨਹੀਂ ਆਇਆ ਹਲੇ। ਭੰਨਣਾ ਲੰਬੇ ਆ ਪੈਂਦਾ। ਇਹ। ਅੱਗੇ ਮੈਂ ਇੱਕ ਦਾਣਾ ਭੰਨਿਆ ਜੀ, ਮੁੰਜੀ ਲੰਬੀ ਆ। ਮੈਂ ਦੇਖਿਆ। ਹਾਂਜੀ ਛੱਡੋ। ਲੰਬੀ ਆ ਮੁੰਜੀ। ਇੱਕ ਤਾਂ ਬਾਈ ਪੰਮੇ ਨੇ, ਬਾਈ ਸ਼ੌਕਤ ਨੇ ਖਸੂਸੀ ਟਾਈਮ ਦਿੱਤਾ, ਬਾਈ ਮਾਲਾ ਵੀ ਖਲੋਤਾ ਸਾਨੂੰ ਅੱਜ, ਬਈ ਵੰਗਾਰ ਕੱਢੀ ਆ। ਇਹ ਸਾਡੀ ਵੰਗਾਰ ਤੇ ਸੀ ਅੱਜ। ਬਈ ਇੱਕ ਤਾਂ ਸਾਨੂੰ ਸ਼ਕਰਗੰਦੀ ਲਵਾਈ ਆਪਣੇ ਹੱਥੀ ਵੀ, ਇਹ ਕਾਰੀਗਰ ਬੰਦੇ, ਤੇ ਇੱਕ ਝੋਨਾ ਲਵਾ ਕੇ ਚੱਲੇ ਮੂੰਜੀ। ਤੁਸੀਂ ਇਹ ਲਾਉਂਦੇ ਰਹਿੰਦੇ ਜੀ? ਆ ਝੋਨਾ ਲਾਇਆ ਜੀ ਅਸੀਂ, ਅੱਛਾ, ਬਨੇਰੀ ਲਾਈ 2-3 ਸਾਲ ਲਾਈ ਜੀ। ਠੀਕ ਰਿਹਾ? ਠੀਕ ਰਿਹਾ ਮਾਸ਼ਾਅੱਲਾ, ਝਾੜ ਠੀਕ ਹੈ ਜੀ। ਆਪਣੀ ਮਿੱਟੀ ਮੰਨਦੀ ਕੰਮ? ਮੰਨਦੀ ਹੈ ਜੀ ਇਹਨੂੰ ਇਨਸ਼ਾਅੱਲਾ। ਨਾ ਪਾਣੀ ਖੜਾ ਕਰੋ ਤੁਸੀਂ ਇਹਦਾ ਜੀ, ਆਪਣਾ ਰੂਟਾ ਮਾਰ ਕੇ ਨਾ ਜੀ, ਹਾਂ। ਲੈਵਲ ਕਰਾ ਕੇ ਰੂਟਾ ਮਾਰ ਕੇ ਪਾਣੀ ਛੱਡ ਦਿਓ ਉਹਨੂੰ। ਬਾਕੀ ਬਹੁਤੀ ਬਾਣ ਦੀ ਲੋੜ ਨਹੀਂ, ਤਾਂ ਪਾਣੀ ਰੋਕਣਾ ਜੀ ਇਹਨੂੰ। ਠੀਕ ਆ। ਬਾਕੀ ਹਰ ਬੰਦੇ ਦੀ ਆਪਣੀ ਜਿਵੇਂ ਕੋਈ ਸਮਝ ਆਵੇ ਉਵੇਂ ਬਣਦਾ ਹੀ ਹਰ ਬੰਦਾ। ਸਮਝ ਆ। ਤੇ ਬਾਕੀ ਇਨਸ਼ਾਅੱਲਾ ਅੱਲਾ ਖੈਰ ਰੱਖੇ, ਪਨੀਰੀ ਅੱਜ ਗੱਡੀ ਜਾਊਗੀ ਜੀ, ਹਾਂ। ਤੇ ਇਨਸ਼ਾਅੱਲਾ ਤਿਆਰ ਹੋ ਜਾਊਗੀ ਜੀ ਇਹ 40 ਦੀ। ਲੈ 2 ਕੰਮ ਹੋ ਗਏ, ਸ਼ਕਰਗੰਦੀ ਵੀ ਗੱਡੀ ਗਈ ਤੇ ਪਨੀਰੀ ਵੀ ਗੱਡੀ ਗਈ। ਮੂੰਜੀ ਵੀ ਗੱਡੀ ਗਈ। ਸ਼ਕਰਗੰਦੀ ਦੀ ਨਾ ਜੀ 20 ਬੱਟਾਂ ਸੀ,
ਤੇ ਉਹ 10 ਵੱਟਾਂ ਲੱਗੀਆਂ, 10 ਹਜੇ ਵੇਲੀਆਂ ਪਈਆਂ। ਉਹਨਾਂ ਤੇ ਵੀ ਮੈਂ ਕੋਈ ਸ਼ਾ ਲੱਭ ਰਿਹਾ, ਮੈਨੂੰ ਕੱਚੀ ਮੂੰਗਫਲੀ ਨਹੀਂ ਲੱਭੀ। ਮੈਂ ਉਹ ਕੱਚੀ ਮੂੰਗਫਲੀ ਦੇ ਦਾਣੇ ਲਾਣੇ ਸੀ, ਉਹ ਲੱਭ ਨਹੀਂ ਰਹੀ ਇੱਥੋਂ। ਤਾਂ ਪਾਣੀ ਆ ਗਿਆ ਤੇ ਹੁਣੇ ਛੱਟਾ ਮਾਰ ਕੇ ਤੇ ਅਸੀਂ ਵਿਹਲੇ। ਬਸ ਮਿੰਟ ਦੋ ਦਾ ਕੰਮ ਆ ਜੀ, ਬਸ ਪਾਣੀ ਇਹਨੂੰ ਫਿਰ ਜਾਂਦਾ ਛੱਟਾ ਦੇ ਕੇ ਅਸੀਂ ਅੱਲਾ ਦੇ ਹੁਕਮ ਨਾਲ ਪਾ ਰਹੇ ਜੀ। ਅੱਛਾ, ਹਾਂਜੀ, ਫਿਰ ਇਹਦੇ ਉੱਤੇ ਨਾ ਉੱਥੋਂ ਛੇਲ ਜਾਂ ਕੁਛ ਹੈ ਉਹ ਲਾਜ਼ਮੀ ਸੀ। ਟੈਬਲ ਦਾ 2 ਮਗਰੀਆਂ ਰੂੜੀ ਦੀਆਂ ਰੂੜੀ ਵੀ ਨਹੀਂ ਪਰਨੇ ਪਰਨੇ ਬਾਹਰ ਖਲੋ ਗਏ ਨਾ ਸਾਈਡਾਂ ਤੇ ਸਾਡਾ ਤੇ ਨਾ ਉਹ ਖਿਲਾਰ ਦਿਆ ਜੀ। ਪੋਲੀ ਰਹਿੰਦੀ ਜ਼ਮੀਨ ਉਹਦੇ ਨਾਲ ਫਿਰ ਜੰਮ ਚੰਗੀ ਜਾਂਦੀ ਹੈ। ਜੰਮਦੀ ਵੀ ਪੱਟਣ ਲੱਗਿਆ ਬੜੀ ਆਸਾਨੀ ਹੁੰਦੀ ਹਾਂਜੀ ਹਾਂਜੀ। ਇਹ ਅਸਲ ਦੇ ਵਿੱਚ ਨਾ ਜੀ ਤੁਸੀਂ ਕਹੋਗੇ ਵੀ ਯਾਰ ਤੁਸੀਂ ਕਿੱਦਾਂ ਦੇ ਜ਼ਿਮੀਂਦਾਰ ਆ, ਤੁਹਾਨੂੰ ਪਨੀਰੀ ਲਾਣੀ ਨਹੀਂ ਆਂਦੀ ਜਾਂ ਕੀ ਖਪੀ ਜਾਂਦੇ। ਗੱਲ ਇਦਾਂ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਸਾਡੇ ਵਾਸਤੇ ਨਵੀਂ ਫਸਲਾਂ, ਸ਼ਕਰਕੰਦੀ ਅੱਗੇ ਲੱਗਦੀ ਸੀ, ਹੁਣ ਘਟ ਗਈ। ਉਹ ਵੀ ਇੱਕ ਸਮਝ ਲਓ ਨਵੇਂ ਸਿਰੇ ਤੋਂ ਅਸੀਂ ਲਾ ਰਹੇ ਹਾਂ। ਤੇ ਝੋਨਾ ਤਾਂ ਸਾਡੇ ਇਲਾਕੇ ਦੀ ਫਸਲ ਨਹੀਂ ਹੈ, ਤੇ ਇਹ ਤਾਂ ਅੱਲਾ ਦੀ ਮਿਹਰਬਾਨੀ ਨਾਲ ਹੁਣ ਸਾਡੇ ਆਸਰਾ ਹੋ ਜਾਂਦਾ ਵੀ ਆ ਮੁਖਤ ਦੇ ਪਾਣੀ ਆ। ਤੇ ਚਲੋ ਪਾਣੀ ਨਾ ਵੀ ਖੜਾ ਕਰੇ, ਅਸੀਂ ਰੋਜ਼ ਵਿੱਚ ਪਾਉਂਦੇ ਰਹੀਏ ਤਾਂ ਵੀ ਕਾਮਯਾਬ ਹੋ ਜਾਂਦੀ ਹੈ। ਘਰ ਖਾਣ ਜੋਗੀ ਕਿਉਂ ਦੱਸਦੇ ਆ, ਝਾੜ ਵੀ ਬੜਾ ਚੰਗਾ ਆ। ਨਹੀਂ ਬੜਾ ਸੋਹਣਾ ਝਾੜ ਆ ਜਾਂਦਾ। ਸੋਹਣਾ ਝਾੜ ਆਉਂਦਾ ਸੋਹਣਾ ਦੱਸ ਰਿਹਾ ਸੀ 58 ਮਣ ਕਿੱਲੇ ਦੀ ਲੱਥੀ ਹੈ। ਹਾਂਜੀ ਹਾਂਜੀ ਪਿਛਲੇ ਸਾਲ ਹਾਂਜੀ। ਇੱਥੇ ਸਾਡੇ ਇਲਾਕੇ 'ਚ ਯਾਰ ਦੋ ਘੱਟ ਇਹ 60। ਇਹ 2 ਕਨਾਲਾਂ ਦੇ ਵਿੱਚੋਂ ਨਾ 15-20 ਮਣ ਹੋ ਗਈ ਨਾ ਹਾਂ। ਤੇ ਇਹ ਸਾਲ ਬੰਨੇ ਸਾਲ ਖਾਵਾਂ। ਹਾਂ, ਪਿਛਲੇ ਸਾਲ ਲਾਈ ਮੈਂ ਮਣ ਤੁਹਾਡੇ ਦੀ ਚੋਂ 36 ਮਣ ਹੋਈ ਜੀ। ਹਾਂ, ਤੁਹਾਡੇ ਤੇ ਦੀ ਫਿਰ? 36 ਮਣ? 36 ਹਾਂ, ਮਣ ਮਾਸ਼ਾਅੱਲਾ, ਬੰਦਾ ਜਿੰਦਾ ਜਾਗਦਾ ਖੜਾ। ਹਾਂ ਜੀ। ਸੁਪਰ ਕਾ ਨਾਂ ਤਾਂ ਲਾਇਆ ਜੀ ਇਹੀ। ਹਾਂਜੀ ਹਾਂਜੀ। ਤੇ ਤੁਹਾਡੇ 36 ਮਣ ਹੋਈ ਜੀ। ਮਾਸ਼ਾਅੱਲਾ। ਉਹ ਘਰ ਖਾਦੀ ਘਰ ਖਾਈ ਜੀ, ਠੀਕ ਆ। ਬਹੁਤ ਮਾਸ਼ਾਅੱਲਾ ਫਿਰ ਅਸੀਂ ਸਹੀ ਜਾ ਰਹੇ ਹਾਂਜੀ ਹਾਂਜੀ, ਨਹੀਂ ਠੀਕ ਆ ਮਾਸ਼ਾਅੱਲਾ ਜੀ। ਆ ਥੋੜਾ ਜਿਹਾ ਉੱਚਾ ਨੀਵਾਂ ਇਹਨੂੰ ਸੈੱਟ ਕਰ ਉਹ ਹੋ ਦਿੰਦੇ। ਜਾਊਗਾ ਪਾਣੀ ਅੱਗੇ ਜਦੋਂ ਲੱਗਿਆ ਨਾ। ਹਾਂਜੀ। ਇਹ ਪਨੀਰੀ ਵਾਸਤੇ ਜੀ ਬਹੁਤੀ ਪੋਲੀ ਜ਼ਮੀਨ ਨਹੀਂ ਹੋਣੀ ਚਾਹੀਦੀ, ਤੇ ਜਿੱਥੇ ਫਸਲ ਲਾਣੀ ਆ ਉਹ ਪੋਲੀ ਹੋਣੀ ਚਾਹੀਦੀ। ਅਸੀਂ ਇਹ ਐਡੀ ਪੋਲੀ ਨਹੀਂ ਹੈ, ਤੁਸੀਂ ਦੇਖ ਰਹੇ ਹੋਣੇ ਪੂਰੀ ਜੀ ਜ਼ਮੀਨ ਬਣਾਈ ਆ। ਪਨੀਰੀ ਵਾਸਤੇ ਇਹੋ ਜੀ ਚਾਹੀਦੀ ਆ। ਲਓ ਜੀ, ਹੁਣ ਅਸੀਂ ਆ ਪਨੀਰੀ ਲੱਗੇ ਆ ਜੀ ਲਾਣ, ਤੇ ਇਹਦਾ ਨਾ ਪਾਣੀ ਬੰਦ ਕਰਕੇ ਟੋਕ ਪਾਣੀ ਰੋਕ ਕੇ ਖੜਾ ਕਰਕੇ ਫਿਰ ਇਹਦੇ 'ਚ ਛੱਟਾ ਦੇਈਦਾ। ਜੇ ਪਾਣੀ ਚੱਲਦੇ 'ਚ ਛੱਟਾ ਦਈਏ ਨਾ ਤੇ ਉਹ ਮੁੰਜੀ ਜਿਹੜੀ ਹੈ ਨਾ ਜੀ ਰੁੜ ਕੇ ਅੱਗਾ ਫਿਰ ਇੱਕ ਜਗ੍ਹਾ ਇਕੱਠੀ ਹੋ ਜਾਂਦੀ। ਜਿਹੜੀ ਸਾਈਡ ਨੀਵੀਂ ਹੁੰਦੀ ਉੱਥੇ ਹਾਂ, ਉਧਰ ਵੀ ਚਲੀ ਜਾਂਦੀ ਹੈ। ਚਟਾਲੇ ਵਾਲਾ ਹਿਸਾਬ ਨਹੀਂ, ਹਾਂ, ਬਰਸਣ ਵਾਲਾ। ਬਰਸਨ ਵਾਲਾ। ਹਾਲਾਂਕਿ ਬਰਸਨ ਦਾ ਬੀਜ ਨਹੀਂ ਰੁੜਦਾ। ਹਾਂ, ਬਰਸਨ ਦਾ ਬੀਜ ਜਿਹੜਾ ਨਾ ਉਹ ਨਹੀਂ ਰੁੜਦਾ, ਉਹ ਬਹਿ ਜਾਂਦਾ ਤੇ ਇਹ ਰੁੜ ਜਾਂਦੀ ਹੈ। ਅਰਫਾਨ ਇਹ ਰੁੜ ਜਾਂਦੀ ਹੈ ਜੀ। ਟੋਕ ਬੰਦ ਕਰ। ਲਓ ਜੀ, ਬਸ ਇਹ ਹੁਣ ਟੋਕ ਬੰਦ ਹੋ ਗਈ ਆ, ਸਮਝ ਲੱਗਾ ਮੁੰਡਾ ਕਰਨ ਜੀ। ਤੇ ਪਾਣੀ ਇਹ ਭਰ ਗਿਆ ਤੇ ਇਹਨੂੰ ਛੱਟਾ ਦਿਓ ਜੀ। ਛੱਟਾ ਜੀ ਮੈਂ ਦਵਾਂ ਜੀ ਹਾਂ ਹਾਂ, ਤੂੰ ਹੀ ਦੇਣਾ ਛੱਟਾ ਇਹਨੂੰ। ਹੁਣ ਬੰਦਾ ਕਾਰੀਗਰ ਤੂੰ ਹੀ ਹੈ ਛੱਟੇ ਵਾਲਾ ਵਿੱਚ ਸਾਡਾ। ਵੜ ਕੇ ਦਈਏ ਕਿ ਬਾਹਰ ਹੋਈ ਜਿੱਦਾਂ ਤੇਰਾ ਦੇ ਲਾ ਤੂੰ ਛੱਟਾ ਦੇ ਦੇ ਬਸ। ਬਾਹਰੋਂ ਬਾਬਾ ਜੀ। ਹਾਂਜੀ, 4 ਫੇਰੇ ਘੁੰਮੋ। ਵਿੱਚ ਵੜ ਕੇ ਦੇ ਦੇ ਤਾਂ ਵੀ ਕੋਈ ਨਹੀਂ, ਇਹਨੂੰ ਕੀ ਲੱਗਿਆ ਹੁਣ। ਇਹ ਲਓ ਜੀ, ਹੁਣ ਪੰਮਾ ਬਾਬੇ ਸ਼ੌਂਕੀ ਦੀ ਸੁਣ ਲਓ ਯਾਰ। ਦੱਸਣਾ ਤੈਨੂੰ ਅਸੀਂ ਕਰਨਾ ਤਾਂ ਆਇਆ ਇਹਦਾ ਛੱਟਾ ਦੇਣਾ ਤੂੰ ਬਾਹਰ ਐ ਇੱਥੇ ਰਹੇ ਤੇਰੇ ਕੰਨ ਕੋਲ ਤੇ ਦੂਏ ਕੰਨ ਕੋਲ ਆਵੇ ਤੇ ਦਾਣਾ ਵਿੱਚ ਰਹੇ, ਬਾਹਰ ਵੀ ਨਹੀਂ ਜਾਣਾ ਚਾਹੀਦਾ। ਬਾਹਰ ਜਾਣਾ ਦਾਣਾ ਹਾਂ, ਬਾਹਰ ਵੀ ਨਹੀਂ ਜਾਣਾ ਚਾਹੀਦਾ। ਤੇ ਫਿਰ ਤੁਸੀਂ ਵੀ ਦਿਓ ਨਾਲ। ਹਾਂ, ਫਿਰ ਲੱਗੇ ਬਿਸਮਿਲ੍ਲਾ ਕਰ। ਸਿਆਣੇ ਲੈ ਨਾ ਇਧਰਲੇ ਕੰਨ ਕੋ ਰਿਆ ਨਾ ਉਧਰਲੇ ਕੰਨ ਕੋ ਆ ਰਿਆ। ਦੇਖਦਾ ਕਿੱਥੋਂ ਜਾਂਦਾ ਪਿਆ, ਕੰਨ ਕੋਲੇ ਜਾਂਦਾ ਪਿਆ। ਖੁੱਲੀ ਜ਼ਮੀਨ ਖੁੱਲੀ ਜ਼ਮੀਨ ਨਹੀਂ। ਹਾਂ, ਉਹ ਕੰਨ ਆ ਰੋਕਣਾ ਪੈਂਦਾ। ਹੁਣ ਇਹਨੂੰ ਕੀ ਦੱਸੀਏ? ਉਹ ਕੰਨ ਕੋਲ ਜਾਂਦਾ ਹੁੰਦਾ ਖੁੱਲੀ ਖੁੱਲੀ ਜ਼ਮੀਨ ਜ਼ਮੀਨ 'ਚ। ਹਾਂ, ਇਹ ਖੁੱਲੀ ਨਹੀਂ ਇਹ ਇਸ਼ਾਰਾ ਇਹ ਨਾ। ਕੰਨ ਕੋਲ ਜਾਏਗਾ ਤੇ ਬੀਏ ਦੇ ਚ ਡਿੱਗਣਾ ਹੀ ਸੋ ਨਹੀਂ। ਯਾਰੋ ਫਿਰ ਸਮਝਾਉਣਾ ਪੈਂਦਾ, ਅਗਲੇ ਨੂੰ ਰੱਖਣਾ ਤਾਂ ਆਪਣੇ ਦਾਇਰੇ 'ਚ ਉਹਨੇ। ਆ ਮੁੱਠ ਦਾ ਹੀ ਦੁਬਾਰਾ ਸ਼ਾਇਦ ਕੰਨ ਕੋ ਜਾਵੇ। ਨਹੀਂ ਉਹਨੇ ਆਪਣੇ ਦਾਇਰੇ 'ਚ ਰੱਖਣਾ। ਉਹ ਦਾਇਰੇ 'ਚ ਨਹੀਂ ਜਾਣਾ ਰੱਖਣਾ ਕੰਨ ਕੋ, ਯਾਰ ਜਗ੍ਹਾ ਨਹੀਂ ਹੈ ਕੰਨ ਦੂਰ ਵਾਲੀ। ਜਾਊਗਾ ਇੱਕ ਜੀ। ਵਾਰੀ ਦੇਖ ਤਾਂ ਸਹੀ, ਸ਼ਾਇਦ ਕੰਨ ਕੋ ਜਾਵੇ। ਉਹ ਨਹੀਂ ਜਾਣਾ, ਹੌਸਲੇ ਨਹੀਂ ਲਾਈ ਦੇ ਆ ਜਾ। ਨਹੀਂ ਜਾਣਾ ਕੰਨ ਕੋਲ ਯਾਰ। ਉਹ ਕਿੱਦਾਂ ਜਾਊਗਾ ਯਾਰ? ਉਹ ਇੱਥੇ ਹੱਥ ਰੱਖ ਕੇ ਛੱਟਾ ਦਿੱਤਾ, ਬੀ ਛੱਟਾ ਸਾਰਾ ਇੱਥੇ ਬਾਹਰ ਨਹੀਂ ਜਾਊਗਾ। ਤੁਸੀਂ ਪੰਮਾ ਜੀ ਕਰੋ ਕਰੋ। ਕਰੋ ਅਸੀਂ ਬਾਹਰ ਜਾਊਗਾ, ਰਹਿਣਾ ਹੀ ਨਹੀਂ ਉੱਥੇ। ਪਿੱਛੇ ਹੋ ਜਾ, ਹੋਰ ਪਿੱਛੇ ਹੋ ਜਾ। ਉਹ ਜਗ੍ਹਾ ਦੇ ਹਿਸਾਬ ਨਾਲ ਛੱਟਾ ਦੇਣਾ ਪੈਂਦਾ ਬਾਜੀ। ਹਾਂਜੀ, ਹੁਣ ਹਰ ਥਾਂ ਤੇ ਤਾਂ ਢਕੋਸਲਾ ਨਹੀਂ ਚੱਲਦਾ। ਲੈ ਇਹਨੂੰ ਆ ਕੰਨ ਕੋਲ ਜਾਵੇ, ਹੱਥ ਇਧਰਲੇ ਕੰਨ ਓਏ ਨਾਲ ਦੇਖ ਕਿੱਥੇ ਤੱਕ ਜਾਂਦਾ ਤੇ ਸਹੀ ਫਿਰ ਹੁਣ ਇੱਥੇ ਤੱਕ ਜਾ। ਉਹ ਤੱਕ ਹੱਥ ਤੇ ਰੋਕਣਾ ਫਿਰ ਨਹੀਂ। ਅਸੀਂ ਕੀ ਕਹਿ ਰਹੇ ਆ? ਦੀ ਨੂੰ ਰੋਕਣਾ ਨਹੀਂ। ਤੇ ਦੀ ਤੂੰ ਰੋਕਣਾ। ਕਿਉਂ ਗਿਆ ਫਿਰ ਵੀ ਕੰਨ ਕੋਲੋਂ ਜਾਵੇ ਤੇ ਕੰਨ ਕੋਲੋਂ ਆਵੇ? ਦੱਸੋ ਯਾਰੋ, ਤੁਹਾਨੂੰ ਦੱਸਾਂ ਹੁਣ ਕੀ ਲੱਕੀ ਇਹ ਦੱਸਿਆ ਹੀ ਨਹੀਂ ਸਾਨੂੰ। ਅੱਛਾ ਠੀਕ ਹੈ ਜੀ, ਬੜੀ ਮਿਹਰ। ਲਓ ਜੀ, ਪੰਮਾ ਵੀ ਵਿਹਲਾ ਹੋ ਗਿਆ। ਲਓ ਜੀ, ਉਹ ਵੀ ਵਿਹਲਾ ਹੋ ਗਿਆ ਜੀ। ਛੱਟਾ ਆ ਚਲੋ ਗਿਆ। ਜੀ, ਇਹ ਮੁਕੱਦਰਾਂ ਵਾਲੇ ਹੱਥਾਂ ਜੀ। ਹਾਂਜੀ ਹਾਂਜੀ ਹਾਂਜੀ, ਹੁਣ ਜੀ ਛੱਟਾ ਆ ਗਿਆ। ਅੱਲਾ ਖੈਰ ਰੱਖੇ ਜੀ। ਅਸੀਂ ਇਹਨੂੰ ਹੁਣ ਪਨੀਰੀ ਲਾਤੀ ਆ ਤੇ ਇਨਸ਼ਾਅੱਲਾ ਇਹਨਾਂ ਹੁਣ 30-35 ਕੁ ਦਿਨ ਇੱਦਾਂ ਹੀ ਰਹਿਣੀ ਆ ਜੀ। 30-35 ਕੁ ਦਿਨਾਂ ਦੇ ਵਿੱਚ ਹੋ ਸਕਦਾ 40 ਦਿਨ ਵੀ ਹੋ ਜਾਣ। ਤੇ ਉਹਦੇ 'ਚ ਨਾ ਗੇਠ ਸਵਾ ਗੇਠ, ਡੇਢ ਗੇਠ ਵੀ ਹੋ ਜਾਂਦੀ ਆ ਜੀ ਇਹ। ਤੇ ਜਦੋਂ ਬਸ ਗੇਠ ਸਵਾ ਡੇਢ ਗੇਠ ਹੋ ਗਈ ਤੇ ਉਦੋਂ ਅਸੀਂ ਇਹਨੂੰ ਸ਼ਿਫਟ ਕਰਕੇ ਇਨਸ਼ਾਅੱਲਾ ਉਧਰ ਲਾ ਦਿਆਂਗੇ। ਜਦੋਂ ਉਧਰੋਂ ਮੌਸਮ ਵੀ ਆ ਜਾਏਗਾ, ਟਾਈਮ ਵੀ ਆ ਜਾਏਗਾ ਮੁੰਜੀ ਲੱਗਣ ਦੀ, ਤੇ ਇਹ ਵੀ ਤਿਆਰ ਹੋ ਜਾਏਗੀ। ਤੇ ਬਸ ਇਧਰੋਂ ਪਟਾਂਗੇ ਤੇ ਉਧਰ ਇਹਨੂੰ ਲਾ ਦਿਆਂਗੇ। ਚਲੋ
ਇਨਸ਼ਾਅੱਲਾ ਜੀ ਜੇ ਜਿੰਦੇ ਰਹੇ ਤੇ ਫਿਰ ਤੁਹਾਨੂੰ ਚੌਲ ਵੀ ਖਾ ਕੇ ਦਿਖਾਵਾਂਗੇ। ਅੱਛਾ ਉਹ ਚੌਲ ਤਾਂ ਫਿਰ ਜਦੋਂ ਟਾਈਮ ਆਊਗਾ ਹਾਂਜੀ, ਹਾਂਜੀ। ਉਦੋਂ ਖਾਵਾਂਗੇ। ਖਾਵਾਂਗੇ। ਅੱਜ ਬੰਦੇ ਸਾਡੇ ਕੋਲ ਵੰਗਾਰ ਤੇ ਆਏ ਹੋਏ ਆ, ਅਸੀਂ ਚੌਲ ਘਰੇ ਵੀ ਪਕਾਏ ਆ। ਅੱਛਾ ਵੈਰੀ ਗੁੱਡ। ਵਿੱਚ ਆਲੂ ਪਾਏ ਆ, ਹਾਂ ਵਿੱਚ ਕਿਤੇ ਕਿਤੇ ਬੋਟੀ ਵੀ ਬੋਟੀ ਤੁਹਾਨੂੰ ਵੀ ਕੋਈ ਆਊਗੀ। ਠੀਕ ਵੰਗਾਰ ਦੇ ਬੰਦੇ ਸੱਦੋ ਨਾ, ਫਿਰ ਹਾਂਜੀ, ਉਹਨਾਂ ਨੂੰ ਰਜਾਣਾ ਚਾਹੀਦਾ। ਜਾਣਾ ਚਾਹੀਦਾ। ਤੇ ਅੱਜ ਸਾਡੇ ਭਰਾ ਸਾਡੇ ਕੋਲ ਵੰਗਾਰ ਤੇ ਆ, ਅਸੀਂ ਵੀ ਇਹਨਾਂ ਕੋਲ ਜਾਵਾਂਗੇ ਆਹ ਜਦੋਂ ਇਹ ਸਾਨੂੰ ਸੱਦਣਗੇ। ਇੱਦੀ ਆ ਤੇ ਹੁਣ ਇਹਨਾਂ ਨੂੰ ਹਾਂਜੀ ਇਹਨਾਂ ਦੀ ਸੇਵਾ ਕਰ ਲਈਏ। ਜੂੰਦੇ ਵਾਸਤੇ ਰਹੋ ਜੀ, ਜਿੱਥੇ ਰਹੋ ਸੁਖੀ ਰਹੋ, ਤੰਦਰੁਸਤ ਰਹੋ। ਬੜੀ ਮਿਹਰਬਾਨੀ। ਦਬਲੋ ਬਸ। ਅੱਜ ਅਸੀਂ ਵੰਗਾਰਤੇ ਆ ਜੀ ਉੱਥੇ। ਹਾਂਜੀ ਹਾਂਜੀ ਅੱਜ ਕੱਲ ਨੂੰ ਤੁਸੀਂ ਮੇਰੇ ਕੋਲ ਮੱਕੀ ਚਲਾ ਦਿਓ ਜੀ। ਠੀਕ ਆ ਜੀ। ਮੱਕੀ ਵਾਲੀ ਵੰਗਾਰ ਕੋਈ ਵੰਗਾਰ ਨਹੀਂ ਹੈ। ਨਹੀਂ ਨਹੀਂ ਆ ਜਾਾਂਗੇ। ਉਹ ਤਾਂ ਆਪਣੇ ਸਿਰ 'ਚ ਬਹਿ ਚੱਲ ਕੇ ਆਪਾਂ ਬੈਠੇ ਰਹਾਂਗੇ, ਛਿੱਲਣਾ ਛਿੱਲੀ ਜਾਣਗੇ। ਨਾ ਬਾਬਾ ਵੰਗਾਰ ਤਾਂ ਫਿਰ ਚਲਾ ਯਾਰ ਮੰਗਾ ਨਹੀਂ ਅਸੀਂ ਤੇਰੇ ਉੱਥੇ ਆਉਣਾ। ਛਿੱਲਣੀਆਂ ਪੈਣੀਆਂ ਕੋਈ। ਸਾਡੇ ਕੋਲ ਹੁੰਦਾ ਹੀ ਹੈ ਫਿਰ ਕਰਨੀ ਆ। ਜਿਹੜੀ ਤਾਂ ਨਾ ਮੱਕੀ ਦੀ ਛੇਲ ਉਹ ਤਾਂ ਆਪਣੇ ਸਿਰ 'ਚ ਆਪ ਛੇਤਰ ਮਾਰਨ ਵਾਲੀ ਗੱਲ ਹੈ। ਐਸਾ ਔਖਾ ਕੰਮ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ। ਔਖਾ ਔਖਾ। ਅਸੀਂ ਭਾਈ ਇਹ ਹੁਣੇ ਹੀ ਜਵਾਬ ਦੇ ਰਹੇ ਹਾਂ, ਕੱਲ ਨੂੰ ਇਤਰਾਜ਼ ਨਾ ਕਰੀ। ਆਪ ਦੀ ਲੇਬਰ ਅਸੀਂ ਵੰਗਾਰ ਤੇ ਕੋਈ ਨਹੀਂ ਆਣਾ। ਆਪਣਾ ਚੱਕ ਲਓ। ਬੰਦੋਬਸਤ ਕਰ ਲਾ। ਓਕੇ ਜੀ।